अस्सलाम वालेकुम जी। सियाणे कहते भी मर मर बुरड़ी गीत गाया तो लोकी कहण विआह। ਲੈ ਇਸ ਅਖਾਣ ਦੀ ਜਿਹਨੂੰ ਸਮਝ ਨਹੀਂ ਨਾ ਆਈ ਤੇ ਅਸੀਂ ਉੱਦਾਂ ਨਹੀਂ ਸਮਝਾਣਾ। ਅੱਜ ਇਹ ਦਿਖਾਣਾ ਵੀ ਇਹ ਗੱਲ ਕੀ ਆ। ਤੁਸੀਂ ਮੇਰੇ ਮਗਰਲੇ ਪਾਸੇ ਦੇਖ ਰਹੇ ਆ ਵੀ ਕੱਤੇ ਗੱਡ ਰਹੇ ਆ ਲੋਕ ਮਾਰੋ ਮਾਰ। ਹਰ ਬੰਦੇ ਨੂੰ ਆਪਦੀ ਪਈ ਆ। ਬੰਦੇ ਖੁਸ਼ੀ ਗਮੀ ਛੱਡ ਕੇ ਕਹਿੰਦੇ ਵੀ ਕਿਹੜਾ ਟਾਈਮ ਹੋ ਜਾਵੇ ਸਾਡਾ ਕੱਤੇ ਗੱਡੀ ਜੇ। ਕੱਤੇ ਸਾਦੇ ਆ ਕਣਕ ਨੂੰ, ਕਿਉਂ ਇਹ ਛਮਾਈ ਦੀ ਫਸਲ ਆ। ਮੈਂ ਤੈਨੂੰ ਸਾਲ ਦੀ ਗਿਣਦਾ, 6 ਮਹੀਨੇ ਖੇਤ 'ਚ ਰਹਿੰਦੀ, 6 ਮਹੀਨੇ ਘਰ, ਤੇ ਸਾਲ ਪੂਰਾ ਇਹ ਰੱਖਣੀ ਹੁੰਦੀ। ਫਿਰ ਇਹ ਅਨਾਜ ਗਿਣਿਆ ਜਾਂਦਾ। ਤਾਂ ਹੀ ਤਾਂ ਇਹਨੂੰ ਕਹਿੰਦੇ ਆ ਵੀ ਕਿਸਾਨ ਲਾਂਗਰੀ ਆ। ਇਹ ਮੁੱਢ ਜੋ ਇਹ ਆ, ਜਿੱਥੇ ਵੀ ਕੋਈ ਬੈਠਾ ਪਰੌਂਠੇ ਖਾ ਰਿਹਾ ਨਾ, ਤੇ ਉਹ ਮਿਹਰਬਾਨੀ ਕਿਸਾਨ ਦੀ ਆ। ਤੇ ਰੱਬ ਨੇ ਇਹ ਬੜਾ ਵੱਡਾ ਅਹੁਦਾ ਦਿੱਤਾ ਕਿਸਾਨ ਲਾਂਗਰੀ ਦਾ। ਤੇ ਅੱਜ ਇੱਕ ਪੁਰਾਣੀ ਦਾਸਤਾਨ ਤੁਹਾਡੇ ਚੇਤੇ ਕਰਾਉਂਦੇ ਆ ਵੀ ਉਹ ਪੁਰਾਣੀ ਦਾਸਤਾਨ ਹੁਣ ਕਿਉਂ ਚੱਲ ਰਹੀ ਆ। ਉਹ ਪੁਰਾਣੀ ਦਾਸਤਾਨ ਹੁਣ ਤਾਂ ਚੱਲ ਰਹੀ ਆ ਵੀ ਮਰ ਮਰ ਬੁੜੜੀ ਗੀਤ ਗਾਇਆ ਤੇ ਲੋਕੀ ਕਹਿਣ ਵਿਆਹ। ਅਸੀਂ ਤਾਂ ਆਪਦੀਆਂ ਬਚਤਾਂ ਕਰ ਰਹੇ ਹਾਂ, ਗਾਹਾਂ ਰੇਟ ਨਹੀਂ ਹੁੰਦਾ। ਅਸੀਂ ਕਹਿੰਦੇ ਵੀ ਅਸੀਂ ਆਪਣਾ ਖਰਚਾ ਘਟਾ ਲਈਏ। ਜੇ ਖਰਚਾ ਘਟਾਵਾਂਗੇ ਖਬਰੇ ਸਾਡਾ ਮੁਨਾਫਾ ਵੱਧ ਜੇ। ਅਸੀਂ ਤਾਂ ਮੁਨਾਫਾ ਵਧਾਉਣ ਦੇ ਰੌਲੇ 'ਚ ਆਖੇ ਮਰ ਮਰ ਬੁੜੜੀ ਗੀਤ ਗਾਇਆ ਤੇ ਲੋਕੀ ਕਹਿਣ ਵਿਆਹ। ਲੋਕ ਕਹਿ ਰਹੇ ਖਬਰੇ ਇਹ ਬਈ ਕੋਈ ਪੁਰਾਣੀ ਦਾਸਤਾਨ ਚੇਤੇ ਕਰ ਰਹੇ ਹਾਂ। ਬਾਬਾ ਅਸੀਂ ਤਾਂ ਖਰਚਾ ਆਪਣਾ ਘਟਾ ਰਹੇ ਹਾਂ। ਸਾਡੇ ਕੋਲ ਮੜ ਜਾ ਖਲੋਨੇ ਆ ਕਿ ਨਹੀਂ? ਖਲੋ ਜੋ। ਹੁੱਕਾ ਇੱਥੇ ਪਿਆ ਸੀ। ਬਾਬਾ ਜੀ ਆਪਣਾ ਲਾ ਲਓ ਸੂਟਾ। ਅੱਛਾ ਜੀ, ਅੱਛਾ ਲੈ। ਇੱਕ ਬਾਬਾ ਜੀ ਪੱਠੇ ਵੱਢ ਰਹੇ ਸੀਗੇ, ਰੇਹੜੀ ਤੇ ਬੈਠਾ ਉਹ ਖਲੋਤੇ ਆ। ਤੇ ਇੱਕ ਆਪਣਾ अस्सलाम वालेकुम ਜੀ, ਕੀ ਹਾਲ ਚਾਲ ਹੈ? ਤਾਂ ਕੰਮ ਦਾ ਟਾਈਮ ਆ, ਐਵੇਂ ਅਸੀਂ ਥੋੜਾ ਜਿਹਾ ਟਾਈਮ ਤੁਹਾਡਾ ਲੈਣਾ। ਕੋਈ ਨਹੀਂ ਯਾਰ, ਤੁਸੀਂ ਕਰੋ ਮੇਰੀ ਜੀ, ਕੋਈ ਰੌਲਾ ਨਹੀਂ। ਅੱਛਾ, ਕੀ ਨਾਂ ਤੁਹਾਡਾ ਜੀ? ਗੁਲਾਮ ਮੁਰਤਜ਼ਾ। ਗੁਲਾਮ ਮੁਰਤਜ਼ਾ। ਹਾਂਜੀ। ਤੇ ਕਿਹੜੇ ਪਿੰਡ ਦੇ ਆ ਤੁਸੀਂ? 484 484 ਗਾਫਬੇ। ਇਹ ਸਾਡੇ ਗਰਾਈ ਪਿੰਡ ਆ। ਤੇ ਤੁਸੀਂ ਪਿੱਛੋਂ ਇੰਡੀਆ ਤੋਂ ਆਏ ਸੀ? ਹਾਂ ਜੀ, ਹਿੰਦੁਸਤਾਨ ਤੇ ਆਏ ਹਾਂ ਸਾਡੇ ਬੜਾਰੂ। ਕਿਹੜੇ ਪਿੰਡ ਤੋਂ? ਕਿਹੜੇ ਜ਼ਿਲ੍ਹੇ ਤੋਂ? ਜ਼ਿਲ੍ਹਾ ਇਹ ਮਾਨਕਪੁਰ ਦਾ ਜੀ। ਅੰਬਾਲੇ ਚ ਆਂਦਾ? ਅੰਬਾਲੇ ਤੇ ਜ਼ਿਲ੍ਹਾ। अच्छा, तै तो मेरे ज़िले का। वाह, इस तरह बोलना आवा तुम? ਨਹੀਂ, ਇਸ ਤਰ੍ਹਾਂ ਅਸੀਂ ਨਹੀਂ ਬੋਲਦੇ ਤੁਹਾਡੇ। ਅੱਛਾ, ਹਾਂਜੀ, ਤੁਸੀਂ ਕਿੱਦਾਂ ਬੋਲਦੇ ਆ? ਅਸੀਂ ਆਹੀ ਬੋਲੀ ਬੋਲਦੇ ਜਿਹੜੀ। ਚਲੋ ਇਹ ਬੋਲ ਲੈਂਦੇ। ਤੇ ਇਹ ਕਿੱਦਾਂ ਫਿਰ ਅੱਜ ਗੱਲ ਚੇਤੇ ਆਈ ਵੀ ਇਹ ਕਿੱਦਾਂ? ਹਾਂ, ਡਰਿਲ ਤੇ ਢੱਗਿਆਂ ਨਾਲ ਬੀਜਣੀ? ਇਹ ਤਕਰੀਬਨ 30 ਸਾਲ ਹੋ ਗਏ ਬੀਜਦੇ ਨੂੰ। ਅੱਛਾ, 30 ਸਾਲ ਹੋ ਗਏ ਡਰਿਲ ਨਾਲ? ਹਾਂਜੀ, ਇਸੇ ਡਰਿਲ ਨੂੰ ਮੈਂ 30 ਸਾਲ ਹੋ ਗਏ ਲਈ ਹੋਈ ਆ। ਵਾਹ, ਇਹੀ ਕੰਮ ਕਰਦੇ ਹਰ ਸਾਲ ਹੀ ਆ ਕਿ ਸਹੀ। ਕੀ ਨਾਂ ਦੱਸਿਆ ਸੀ? ਗੁਲਾਮ ਮੁਰਤਜ਼ਾ। ਬਾਬਾ ਗੁਲਾਮ ਮੁਰਤਜ਼ਾ ਨੂੰ 30 ਸਾਲ ਹੋ ਗਏ ਵੀ ਇਸੇ ਡਰਿਲ ਨਾਲ ਕਣਕ ਬੀਜ ਰਿਹਾ। ਕੈਸੀ ਗੱਲ? ਉਸ ਵੇਲੇ ਦੀ ਕੀਮਤ 5000 ਸੀ ਇਸ ਡਰਿਲ ਦੀ? ਹਾਂਜੀ, ਅੱਜ 50000। ਅੱਛਾ, ਉਦੋਂ ਡਰਿਲ 5000 ਦੀ ਸੀ ਤੇ ਢੱਗਾ ਕਿੰਨੇ ਕੁ ਦਾ ਆਉਂਦਾ ਸੀ? ਢੱਗਾ ਜ਼ਿਆਦਾ 6-7000 ਦਾ। 6-7000 ਦਾ? ਬੱਲੇ। ਅੱਜ ਦੀਆਂ ਗੱਲਾਂ ਇਹ। ਵਾਹ, ਅੱਜ 50000 ਦੀ ਆ ਰਹੀ ਹੈ ਗੋਜਰੇ ਤੋਂ ਇਹ? ਹਾਂਜੀ, ਬੱਲੇ। ਇੰਨਾ ਫਰਕ ਪੈ ਗਿਆ ਜਦ ਤੋਂ। ਤੇ ਹਿਸਾਬ ਲਾ ਲਓ। ਪੰਜਾਲੀ ਵੀ ਉਸ ਟਾਈਮ ਦੀ ਹੈ? ਨਹੀਂ, 45 ਨਵੀਂ ਬਣਵਾਈ। 45 ਹੋ ਗਿਆ। ਯਾ ਕਣਕ ਕਿਹੜਾ ਬੀਜ ਹੈ? ਇਹਨਾਂ ਨੂੰ ਪਤਾ ਹੋ ਜੀ ਬੀਜ ਆਪਾਂ ਤਾਂ ਮੁੱਲ ਬੀਜਣਾ ਇਹ। ਆਹ ਹੈ ਤਾਂ ਕਣਕ ਦਾ ਹੀ ਬੀਜ ਆ। ਅਸੀਂ ਮੁੱਲ ਨਾਂ ਰੱਖਿਆ। ਅਸੀਂ ਤਾਂ ਮਜ਼ਦੂਰੀ ਲੈਣੀ ਆ। ਅੱਛਾ, ਤੁਸੀਂ ਮਜ਼ਦੂਰੀ ਤੇ ਅਸੀਂ ਮਜ਼ਦੂਰੀ ਕਰ ਰਹੇ ਹਾਂ ਜੀ। ਹਾਂਜੀ, ਅਸੀਂ ਮਜ਼ਦੂਰੀ ਕਰ ਰਹੇ ਹਾਂ। ਤੇ ਇਹ ਕਿੱਲੇ ਨੂੰ ਕਿੰਨਾ ਕੁ ਟਾਈਮ ਲੱਗਦਾ? ਘੰਟਾ ਸਵਾ ਘੰਟਾ। ਘੰਟਾ ਸਵਾ ਲੱਗਦਾ। ਤੜਕੇ ਆ ਜੰਨੇ? ਮੈਂ ਤਕਰੀਬਨ 3-4 ਘਰਾਂ ਦੇ ਬੀਜੀ ਖੜਾ। ਅੱਛਾ, ਸਵੇਰ ਦੇ? ਹੋਰ ਹੁਣ ਇਹਨਾਂ ਦਾ ਆ ਬੀਜ ਕੇ ਅਗਲੇ ਘਰ ਹੋਰ ਘਰ ਚਲੇ 10 ਜਾਣਾ। ਵਜੇ ਨੂੰ 3-4 ਘਰਾਂ ਦੀ ਬੀਜ ਕੇ ਤੇ ਇੱਥੇ ਆ ਵੜਿਆ। ਅੱਲਾ ਦਾ ਸ਼ੁਕਰ ਹੈ, ਸ਼ਾਮ ਨੂੰ 10000 ਰੁਪਇਆ ਲੈ ਕੇ ਜਾਣਾ ਘਰ। ਸ਼ੁਕਰ ਆ। ਅੱਲਾ ਦਾ ਇੰਨਾ ਕਰਮ ਹੈ ਜੀ, ਆਪਣਾ ਜਾ ਕੇ ਕੰਮ ਕਰ ਲੈਣਾ। ਸਾਹਿਬ ਕਹਿੰਦੇ ਨੇ ਗਰੀਬੀ ਢੱਗਿਆਂ ਦੀ ਜੋਗ ਕਰਦੀ ਆ। ਮੈਂ ਜੀ ਇਹ ਗੱਲ ਬੜੀ ਵਾਰੀ ਕੀਤੀ ਆ। ਹੜੱਪੇ ਦੇ ਵਿੱਚ ਢੱਗੇ ਦਾ ਬੁੱਤ ਬਣਿਆ ਹੋਇਆ। ਉਸ ਸ਼ਹਿਰ ਦੀ ਗਰੀਬੀ ਢੱਗੇ ਨੇ ਕੱਢੀ ਸੀ। ਇਦਾਂ ਹੀ ਆ, ਅੱਲਾ ਇਹਨਾਂ ਦੀ ਤੰਦਰੁਸਤੀ ਰੱਖੇ। ਸਿਆਣੇ ਕਹਿੰਦੇ ਆ ਵੀ ਗਊ ਨੂੰ ਖਵਾਇਆ ਤੇ ਪੁੱਤ ਨੂੰ ਖਵਾਇਆ, ਕਿਤੇ ਮੈਦਾਨਾਂ 'ਚ ਨਾ ਖੜਕਦਾ। ਪੁੱਤ ਦਾ ਤਾਂ ਪਤਾ, ਗਊ ਇਹਨੂੰ ਸਾਧਿਆ ਢੱਗੇ ਨੂੰ। ਢੱਗੇ ਵੀ ਬਾਬਾ ਪੂਰਾ ਰੋਜ਼ਗਾਰ ਆ। ਇਹ ਇੱਥੇ ਇੱਥੇ ਪਹੁੰਚਾ ਦਿੰਦੇ। ਹਾਂਜੀ, ਬਿਲਕੁਲ। ਤੇ ਕਿੱਲੇ ਦੀ ਕਿੰਨੀ ਬਜਾਈ ਲੈਨੇ? 2000 ਰੁਪਏ ਕਿੱਲੇ ਦੀ ਬਜਾਈ। ਤੇ ਇਹਦੇ ਤੇ ਖਰਚਾ ਕੋਈ ਨਹੀਂ ਤੁਹਾਡਾ? ਸਾਡਾ ਖਰਚਾ ਇਹਨਾਂ ਨਹੀਂ, ਉਹ ਜਿਹੜਾ ਅਸੀਂ ਖੜਾ ਦੇਣਾ 500-400 ਸ਼ਾਮ ਨੂੰ ਜਾ ਕੇ, ਇਹੀ ਆ ਜੀ। ਜਿਹੜੇ ਤੇਲ ਪਾਣਾ ਇਹਨਾਂ ਨੂੰ ਜਿਹੜੀ ਖੁਰਾਕ ਦੇਣੀ ਨਾ ਅਸੀਂ ਜਾ ਕੇ, ਉਹੀ ਆ ਜੀ। ਅਸੀਂ ਇਹਨਾਂ ਨੂੰ ਕਿਲੋ ਘੀ ਦੇਣਾ, ਬਾਕੀ ਬੰਡਾ ਛੰਡਾ ਪਾ ਦੇਣਾ। ਅੱਛਾ, 30 ਸਾਲ ਹੋ ਗਏ ਤੇ ਤੁਹਾਨੂੰ ਇਹ ਟਰੈਕਟਰ ਤੁਹਾਡੇ ਨਹੀਂ ਦਿਮਾਗ 'ਚ ਆਈ ਵੀ ਯਾਰ ਮੈਂ ਟਰੈਕਟਰ ਲੈ ਕੇ ਜਿੱਥੇ ਮੈਂ ਦਿਹਾੜੀ ਦੇ 5 ਕਿੱਲੇ ਕੱਢਦਾ ਮੈਂ 10 ਗੱਡਿਆ ਕਰੂੰ? ਨਹੀਂ ਜੀ, ਇੰਨੀ ਆਪਣੇ ਮਾ ਹਿੰਮਤ ਨਹੀਂ, ਟਰੈਕਟਰਾਂ ਵਾਲੀ ਹਿੰਮਤ ਨਹੀਂ। ਇਹੀ ਸ਼ੁਰੂ ਤੇ ਰੱਖਿਆ, ਸਾਡੇ ਬੜਾਰੂਆਂ ਨੇ ਵੀ ਰੱਖੇ ਤੇ ਗਾਂ ਅਸੀਂ ਵੀ ਇੱਦਾਂ ਤੁਰੇ ਹਾਂ। ਤੇ ਰੱਬ ਨੇ ਇਹਦੇ 'ਚ ਬਰਕਤ ਪਾਈ। ਅੱਲਾ ਦੇ ਰਿਹਾ। ਸ਼ੁਕਰ ਆ। ਅੱਲਾ ਦੇ ਰਿਹਾ, ਕੱਲਾ ਕਮਾਉਣ ਵਾਲਾ ਅੱਲਾ ਦਾ ਜੀ ਸ਼ੁਕਰ ਆ। ਹਾਂ, ਅੱਲਾ ਤਾਂ ਬੜਾ ਕਰਮ ਹੈ, ਬੰਦਾ ਰੋਵੇ। ਆਏ ਹਾਏ ਹਾਏ। ਆਪਣਾ ਮਜ਼ਦੂਰੀ ਕਰੀਦਾ ਜੀ, ਬੱਚੇ ਪਾਲੀਦੇ ਬਸ। ਵਾਹ ਵਾਹ ਵਾਹ।
ਲਾ ਜੀ ਸਵੇਰੇ ਸਵੇਰ ਤੁਹਾਨੂੰ ਇੱਕ ਦਰਵੇਸ਼ ਦੇ ਮੱਥੇ ਲਾਤਾ। ਅੱਲਾ ਦਾ ਬੜਾ ਹੋਰ ਦਰਵੇਸ਼ੀ ਕੀ ਹੁੰਦੀ? ਆਹੀ ਦਰਵੇਸ਼ੀ ਆ। ਮਜ਼ਦੂਰੀ ਕਰਕੇ ਆਪਣਾ ਖਾਈਦਾ, ਬੱਚਿਆਂ ਨੂੰ ਖਿਲਾਈਦਾ, ਹਾਏ ਬਸ। ਰਿਜ਼ਕ ਹੈ ਹਲਾਲ। ਫਿਰ ਹਾਂਜੀ। ਤੁਸੀਂ ਉਹਦਾ ਦੇਖਿਆ ਸਕੂਨ। ਬਾਬਾ ਜੀ ਸਕੂਨ ਨਸੀਬਾਂ ਵਾਲਿਆਂ ਕੋਲ। ਬਿਲਕੁਲ। ਉਂਝ ਤਾਂ ਸਾਰੀ ਦੁਨੀਆ ਦੇ ਵਿੱਚ ਹਰ ਸ਼ੈ ਸਕੂਨ ਨਾਲ ਚੱਲ ਰਹੀ ਆ। ਤੁਸੀਂ ਆ ਚਿੜੀਆਂ ਤੋਤੇ ਦੇਖ ਹਾਂ, ਲਓ, ਰੁੱਖ ਦੇਖ ਲਓ, ਬਿਲਕੁਲ। ਪਾਣੀ ਦੇ, ਹਰ ਸ਼ੈ ਸਕੂਨ ਚ। ਬੇਸਕੂਨੀ ਸਿਰਫ ਬੰਦੇ ਨੂੰ ਆ, ਜਿਹੜਾ ਕਹਿੰਦਾ ਨਾ ਮੇਰੇ ਕੋਲ ਸ਼ਊਰ ਆ। ਇਹ ਬੇਸਕੂਨੀ ਇਹਨੇ ਬਣਾਈ ਹੋਈ ਹੈ। ਪਰ ਹਜੇ ਵੀ ਇਹਦੇ ਵਿੱਚ ਵੀ ਬੰਦੇ ਐਸੇ ਬਾਈ ਹੈ। ਜੀ ਗੱਲ ਇਹ ਆ, ਕੋਈ ਵੀ ਇਨਸਾਨ ਆ ਮਜ਼ਦੂਰੀ ਕਰਨ ਵਾਲਾ ਭੁੱਖਾ ਨਹੀਂ ਮਰਦਾ। ਨਹੀਂ ਮਰਦਾ। ਆਹੀ ਸਮਝੇ, ਹਾਂ। ਜਦੋਂ ਘਰੋਂ ਨਹੀਂ ਨਿਕਲਣਾ ਆਪਾਂ ਨੇ, ਮੈਂ ਘਰੋਂ ਨਹੀਂ ਆਣਾ, ਮੈਨੂੰ ਕਿਸੇ ਨੇ ਰੁਪਈਆ ਦੇਣਾ? ਦੇਣਾ। ਆਹੀ ਸਮਝ। ਫਿਰ ਤਾਂ ਨਹੀਂ ਦੇਣਾ ਕਿਸੇ। ਫੇਰ ਕਿਸੇ ਨੇ ਦੇਣਾ। ਹਾਂ ਤਕਲੀਫ ਕੱਟ ਕੇ ਹੀ ਹੈ ਨਾ। ਤਕਲੀਫ। ਤੇ ਅਸੀਂ ਵੀ ਇਹਨਾਂ ਨੂੰ ਅੱਲਾ ਕਰੇ ਰਾਤ ਨੂੰ ਫਿਰ ਇਹਨਾਂ ਦੇ ਵੀ ਖਿਆਲ ਰੱਖਣਾ, ਹਾਂ ਵੀ ਭੁੱਖੇ ਵੀ ਨਾ ਰਹਿ ਜਾਣ, ਹਾਏ। ਖੁਰਾਕ ਦੀ ਵੀ ਨਾ ਮੱਠੀ ਆ ਜਾਏ ਇਹਨਾਂ ਨੂੰ। ਦੇਖਭਾਲ ਇਹਨਾਂ ਦੀ ਵੀ ਕਰਨੀ ਹੈ ਨਾ। ਹਾਂ। ਇਹ ਤਾਂ ਨਹੀਂ ਵੀ ਹੁਣ ਲੈ ਵੀ ਬੰਨ ਕੇ ਸੌਂ ਜਾਓ ਜੀ ਆਪ ਬੇਫਿਕਰ ਹੋ ਕੇ। ਨਾ ਨਾ ਹੈਂ? ਇਹਨਾਂ ਦਾ ਤਾਂ- ਕਰਨ ਨਾਲ ਹੀ ਆ ਸਾਰਾ ਕੰਮ, ਹਾਂ। ਕੋਈ ਵੀ ਕੰਮ ਕਰਨ ਵਾਲਾ। ਹਾਂ ਹਾਂ ਕਰਨ ਨਾਲ ਹੀ ਆ, ਬਗੈਰ ਕਰੇ ਤੇ ਕੋਈ ਨਹੀਂ। ਆਪਣਾ ਆਣਾ ਟਾਈਮ ਤੇ ਕਰਨਾ ਕਿਸੇ ਦਾ, ਤਾਂ ਹੀ ਰੁਪਈਆ ਮਿਲਣਾ। ਹੂੰ। ਜੇ ਘਰ ਇਸ ਬੈਠੇ ਯੋਗ ਨੂੰ ਕਿੰਨਾ ਕੁ ਟਾਈਮ ਹੋ ਗਿਆ ਤੁਹਾਡੇ ਕੋਲ? ਇਸ ਯੋਗ ਨੂੰ ਮੇਰਾ ਖਿਆਲ ਆ ਵੀ 10 ਸਾਲ ਹੋ ਚੱਲੇ ਮੇਰੇ ਕੋਲ ਚੱਲਦੇ ਆ। 10 ਸਾਲ ਤੋਂ? ਛੋਟੇ ਬੱਚੇ ਲੈ ਕੇ ਹਲ ਚਲਾਏ ਤੇ ਅੱਛਾ। ਉਸ ਵੇਲੇ ਨੂੰ ਤੇ ਕੋਈ ਪਤਾ ਨਹੀਂ। ਦੋਵੇਂ ਛਿੱਗੇ ਆ ਮੂੰਹ ਚ? ਪੂਰੇ ਹੋਏ ਆ ਹੁਣ, ਛਿੱਗੇ ਨਹੀਂ ਤੇ ਪੂਰੇ ਹੁਣ ਹੋਏ। ਤਾਂ ਤੇਰੇ ਨਾਲ ਇਹ ਗੱਲਾਂ ਹੁਣ। ਕਰਦੇ ਹੋਣੇ ਇਹ। ਮੱਲੇ ਮਾਸ਼ਾਅੱਲਾ ਬੜੇ ਜੀ। ਬਈ ਇੱਕ ਮਿਸਾਲ ਨਿੱਕੇ ਲੈ ਕੇ ਸਾਂਭੇ ਆ, ਹਾਂ ਜੀ। ਤੇ ਹੁਣ ਤੈਨੂੰ ਪਤਾ ਵੀ ਉਤਲੇ ਨੂੰ ਬੋਲ ਰਿਹਾ ਕਿ ਥੱਲੇ ਨੂੰ ਬੋਲ ਮੈਨੂੰ ਲੋੜ ਨਹੀਂ ਜੀ, ਰੱਸੇ ਨਹੀਂ ਫੜਨੇ, ਕੁਝ ਨਹੀਂ ਫੜਨੇ, ਇਹਨੇ ਆਪਣੇ ਆਪ ਕੰਮ ਕਰਨਾ। ਮੈਂ ਤਾਂ ਪਿੱਛੇ ਤੁਰਨਾ ਇਹਨਾਂ ਅੱਛਾ, ਦੇ। ਤੁਰਨਾ ਹਾਂ ਪਿੱਛੇ। ਜੀ। ਇਹ ਆਟੋ ਤੇ ਹੋ ਗਏ ਜੀ। ਹਾਂ ਜੀ, ਅੱਲਾ ਦਾ ਕਰਮ ਆ, ਉਹ। ਬੜਾ ਸ਼ੁਕਰ ਆ। ਘਰੋਂ ਛੱਡ ਦੇਣੇ ਨੇ ਆਪੇ, ਆਪਣੇ ਖੇਤਾਂ 'ਮਾ ਚਲੇ ਜਾਣਾ, ਵਾਹ, ਖੇਤਾਂ 'ਮਾ ਛੱਡ ਦੇਣੇ, ਘਰ ਆ ਜਾਣੇ। ਉਹ ਗੱਡੀ ਜਦੋਂ ਆਪੇ ਕੋਈ ਚੱਲਦੀ ਗੱਲ ਉਹਨੂੰ ਕੀ ਸਾਦੇ? ਆਟੋ। ਹਾਂ। ਕਰੂਜ਼ ਮਜ਼ਾਇਲ। ਕਰੂਜ਼ ਮਜ਼ਾਇਲ ਲੱਗਿਆ। ਏਦਾਂ ਹੀ ਮੈਨੂੰ ਲੋਕ ਕੀ ਮਜ਼ਾਕ ਕਰਦੇ ਵਾਹ। ਨੇ। ਤੇ ਅੱਛਾ ਮੈਂ ਰੇੜੀ ਤੇ ਬਹਿੰਦਾ ਹੀ ਨਹੀਂ, ਆਪਣੇ ਘਰੋਂ ਛੱਡ ਦੇਣੀ, ਜਾਓਗੇ ਚਲੇ ਜਾਂਦੇ ਆ। ਅੱਛਾ ਬਾਬਾ ਜੀ, ਤੁਸੀਂ 1 ਕਿੱਲਾ ਜਦੋਂ ਗੱਡਦੇ ਆ ਤੇ ਕਿੰਨਾ ਤੁਰ ਲੈਂਦੇ ਹੋਣੇ ਹਿਸਾਬ ਨਾਲ, ਮੀਲਾਂ ਦੇ ਹਿਸਾਬ ਨਾਲ? ਇਹ ਤਾਂ ਕਾਫੀ ਮੀਲ ਬਣ ਜਾਂਦਾ, ਹਾਂ। ਕਾਫੀ ਮੀਲ ਬਣ ਜਾਂਦਾ। ਜਦੋਂ ਹੁਣ ਅਸੀਂ 5 ਘੱਟ ਤੋਂ ਘੱਟ 5 ਕਿੱਲੇ ਘੇਰਨੇ ਆ ਅਸੀਂ, ਅੱਛਾ। ਤਾਂ ਹੀ 10,000 ਕਮਾਉਣਾ ਨਾ ਅਸੀਂ। ਹਾਂ ਹੈਂ ਤੇ ਦੇਖ ਲਓ ਵੀ ਉਹ ਸਫ਼ਰ ਐਵੇਂ ਫੈਸਲਾਬਾਦ ਜਿੰਨਾ ਬਣ ਜਾਂਦਾ। ਹਾਂ ਇੱਥੋਂ 80-90 ਕਿਲੋਮੀਟਰ ਹਾਂ ਜੀ। ਤੇ ਮੀਲ ਪਤਾ ਨਹੀਂ ਥੋੜਾ ਕਿੰਨਾ। ਜਿਹਾ ਨਹੀਂ। ਕਿਹੜੇ ਕੱਢੀ ਜਾਣੇ ਆ ਨਾ। ਹਾਂ ਜੀ, ਕਿਹੜੇ ਕੱਢੀ ਪਰ ਜਾਣੇ। ਇਹ ਵੀ ਬਾਬਾ ਜੀ ਸਿਹਤ ਆ ਤੁਹਾਡੀ, ਅੱਲਾ ਦਾ ਬੜਾ ਹਾਂ। ਸ਼ੁਕਰ, ਅੱਲਾ ਤਾਲਾ। ਤੇ ਇਹ ਸ਼ੁਕਰ ਆ ਰੱਬ ਦਾ। ਤੇ ਇਹ ਗਾਂ ਵੀ ਇਹ ਸਿਹਤ ਆ, ਹਾਂਜੀ, ਬਚੇ ਰਹੋਗੇ। ਜਿਹੜਾ ਬਿਲਕੁਲ। ਤੋਰਾ ਨਾ ਸਵੇਰ ਦਾ ਹਾਂਜੀ, ਤੋਰਾ, ਇਹ ਬਿਲਕੁਲ। ਤਾਂ ਨੀਰੀ ਬਰਕਤ ਆ। ਹਾਂਜੀ। ਸਾਡੇ ਬਜ਼ੁਰਗ ਤੜਕੇ ਉੱਠ ਕੇ ਇਦਾਂ ਹੀ ਹਾਲ ਹੂਲ ਬੰਨ੍ਹਦੇ। ਬਿਲਕੁਲ। ਇਹ ਮੈਂ ਕਿਹਾ ਵੀ ਪੰਜਾਲੀ ਜਿਹੜੀ ਆ, ਹਾਂ ਜੀ, ਇਹ ਨਵੀਂ ਲੱਗਦੀ ਹੈ ਕਿ ਪੁਰਾਣੀ ਹੈ? ਇਹ ਨਵੀਂ ਆ। ਅੱਛਾ ਇਹ ਨਵੀਂ। ਹੂੰ। ਅੱਛਾ ਥੋੜਾ ਜਿਹਾ ਅੱਗੇ ਆ ਕੇ ਮੜ ਜਾਣਾ, ਆ ਦੱਸਿਓ ਵੀ ਇਹ ਕੱਲੀ ਕੱਲੀ ਸ਼ਾਇਦ ਦਾ ਨਾਂ ਦੱਸਿਓ। ਉਹਨਾਂ ਨੂੰ ਆਇਓ, ਨੇੜੇ ਨਹੀਂ ਲੱਗਣਾ, ਬਲਦ ਮਾਰੂਗਾ। ਤੁਸੀਂ ਲੱਗ ਜਾਓ, ਮੈਨੂੰ ਲੱਗ। ਹਾਂ ਜੀ। ਆ ਇਹਨੂੰ ਕੀ ਸਾਦੇ ਨੂੰ ਮੜ ਜਾ ਤਾਂ ਚੱਕ। ਇਹਨੂੰ ਹਾਂ। ਇਹ ਸੌਲ, ਇਹ ਸੌਲ ਆ ਜੀ, ਸੌਲ ਆ, ਪੰਜਾਲੀ ਹੋ ਗਈ ਇਹ ਜੀ, ਪੰਜਾਲੀ ਹੋ ਗਈ। ਆ ਗੱਤੇ ਹੋ ਗਏ ਜੀ। ਗੱਤੇ। ਹਾਂ ਜੀ। ਹਾਂ ਤੇ ਉਹ ਵਿਚਲਾ ਵਿਚਲੀ ਆ ਉਹ ਹਲਸ ਹੋ ਜਾਂਦੀ ਆ ਮਸਜਿਦ ਉਹਦੀ ਮਸ਼ੀਨ ਦੀ, ਜਿਹੜੀ ਪਾਈ ਮਸ਼ੀਨ ਦੀ ਨੂੰ। ਹਾਲਤ ਆ। ਹਾਂ ਉਹ ਹਲਸ ਮਸ਼ੀਨ ਨੂੰ, ਹਾਂ ਜੀ, ਆ ਹਲਸਾ ਮਸ਼ੀਨ ਨੂੰ ਪਾਈ ਹੋਈ ਹੈ ਨਾ। ਹਾਂ ਹਾਂ। ਤੇ ਉਹ ਜਿਹੜਾ ਰੱਸੀ ਦੇ ਨਾਲ ਲਟਕ ਰਿਹਾ ਉਹ? ਉਹ ਲਾਈ ਦੀ ਛੁੱਕੜੀ ਆ ਬਲਦ ਦੀ। ਜਦੋਂ ਉਹ ਫਸਲ ਹੋਵੇ ਨਾ ਬੰਨੇ ਦੇ ਨਾਲ, ਹਾਂ ਹਾਂ ਫਿਰ ਇਹ ਤੁਰਦਾ ਨਹੀਂ, ਮੂੰਹ ਪਾਉਂਦਾ ਫਸਲ ਨੂੰ। ਹਾਂ, ਫਿਰ ਅਸੀਂ ਇਹ ਮੂੰਹ ਨੂੰ ਲਾ ਦੇਣੀ ਆ। ਸ਼ੁਕਰ ਫਿਰ ਇਹਨੇ, ਚੜਾ। ਹਾਂ, ਇਹਨੇ ਕੋਈ ਨਹੀਂ ਖਾਣੀ। ਹਾਂ। ਉਹ ਤੋਂ ਬਾਅਦ ਅਸੀਂ ਖੋਲ ਦੇਣੀ ਆ। ਫਿਰ- ਬਾਬਾ ਜੀ ਜਿਹੜਾ ਹਲ ਚਲਾਉਂਦੇ ਆ ਉਹ ਵੀ ਇਹੀ ਤਰੀਕਾ ਹੁੰਦਾ ਨਾ, ਇਹਦੀ ਜਗ੍ਹਾ ਤੇ ਮਸ਼ੀਨ ਹਾਂ ਦੀ ਜੀ, ਜਗ੍ਹਾ ਹਲ ਆ ਹਾਂ ਜੀ, ਜਾਂਦਾ ਹਾਂ ਨਾ। ਜੀ, ਐਸੇ ਤਰੀਕਾ ਉਹ ਹੁੰਦਾ। ਬਾਬਾ ਵੀ ਮਗਰ ਸਾਈਕਲ ਤੇ ਪਹੁੰਚਿਆ ਕੇ। ਉਹ ਵੀ ਆ। ਹਾਂ। ਅੱਛਾ ਤੁਸੀਂ ਰੋਟੀ ਤੁਹਾਡੀ ਮਗਰ ਆਂਦੀ ਆ ਕਿ ਤੁਸੀਂ ਘਰੇ ਅਸੀਂ ਜਾ- ਘਰੋਂ ਵੀ ਖਾ ਕੇ ਤੁਰੀਦਾ। ਨਹੀਂ ਏਡੀ ਤੜਕੇ? ਹਾਂ ਜੀ, ਖਾ ਕੇ ਤੁਰੀਦਾ। ਅੱਛਾ। ਘਰ ਦੇ ਪਕਾ ਦਿੰਦੇ ਆ ਐਵੇਂ। ਜਦੋਂ ਉਹੀ ਆ ਗੱਲ ਦਾ, ਉਹੀ ਆ ਵੀ ਜੇ ਕਰਨੀ ਆ ਤੇ ਕਰੇ ਤੇ ਹੀ ਤੜਕੇ ਮਿਲਦੀ। ਜੀ ਵਾਂਗਾਂ ਤੋਂ ਪਹਿਲਾਂ ਰੋਟੀ ਆਪਣੀ ਘਰਦਿਆਂ ਨੇ ਖਾ ਕੇ ਤਿਆਰ ਕਰਨੀ, ਉਹਨੂੰ ਪਤਾ ਹੁੰਦਾ ਵੀ ਜਾਣਾ ਸਾਡੇ। ਜਾਣਾ। ਤੇ ਬਾਕੀ ਫਿਰ ਚਾਹ ਪਾਣੀ ਇਹ ਵੀ ਲੈ ਜਾਂਦਾ, ਜਿਹਦੇ ਜਾਣਾ ਉਹਨੇ ਚਾਹ ਪਾਣੀ ਲੈ ਹਾਂ ਆਉਣਾ। ਉਹ ਤਾਂ ਫਿਰ ਸਾਡੇ ਪੰਜੇ ਹਾਂ। ਦੇ ਰੀਤ ਆ ਨਾ। ਤੇ ਬਸ ਫਿਰ ਇਦਾਂ ਹੀ ਗੁਜ਼ਾਰਾ ਹੋ ਜਾਂਦਾ। ਦੇਖੋ ਜੀ ਜਦੋਂ ਸਾਡੇ ਵਰਗੇ ਮੁੰਡੇ ਜਦ ਨੂੰ ਉੱਠਦੇ ਆ ਨਾ, ਤੇ ਜਦ ਹਾਂਜੀ। ਨੂੰ ਇਹਨਾਂ ਦਾ ਕੰਮ ਮੁੱਕ ਜਾਂਦਾ ਤੇ ਤੇ ਹਟ ਜਾ, ਹਟ ਜਾ, ਹਟ ਜਾ। ਹਾਂ। ਤੇ ਸ਼ਾਮ ਨੂੰ ਵੀ ਕੇਰਦੇ ਆ ਕਿ ਸਿਰਫ ਤੜਕੇ? ਤਕਰੀਬਨ ਨਾ ਅਸੀਂ ਹੁਣ 3 ਵਜੇ ਤੇ ਕੰਮ ਕਰਨਾ। ਅੱਛਾ ਇੱਥੇ ਕਾ ਜੋ। 3 ਵਜੇ ਨਾ ਅਸੀਂ ਛੱਡ ਦੇਣੇ ਆ ਇਹ। ਅੱਛਾ 3 ਉਸ- ਵਜੇ ਛੱਡ ਦੇ। ਹਾਂ, ਉਸ ਤੋਂ ਬਾਅਦ ਅਸੀਂ ਫਿਰ ਪੱਠੇ ਬਣਾਉਣੇ ਇਹਨਾਂ ਦੇ। ਹਾਂ ਹਾਂ। ਫਿਰ ਗੇਰੇ ਮਰਬੇ ਗੇਰ ਲਾਇਆ, ਬਿਜਲੀ ਤੇ ਨਹੀਂ ਪੱਠੇ ਟੁਕਣੇ। ਅੱਛਾ ਇਹਨਾਂ ਨੂੰ ਜਾ ਕੇ ਗੇਰ ਤੇ ਪੱਠੇ ਟੁਕਣੇ, ਵਾਹ ਫਿਰ ਦੂਏ ਮਾਲ ਨੂੰ ਪਾਉਣੇ। ਇਹਨਾਂ ਤੇ ਕੰਮ ਲੈਂਦੇ ਲੈਣਾ। ਚੰਗੀ ਇਹ ਹਾਂ ਜੀ, ਜੋੜੀ ਚੰਗੀ ਲੰਦੀ ਦੋਵੇਂ। ਦੋਵੇਂ। ਜੋੜੀ ਸਾਦਿਆਂ ਜਿਹੜੇ ਖੋਪੇ ਨਹੀਂ ਚੜਾਉਂਦੇ ਹਾਂਜੀ। ਅੱਖਾਂ ਦੇ ਉੱਤੇ, ਵੀ ਉਹ ਜਿਹੜਾ ਖੋਪੇ ਚੜਾ ਕੇ ਪੱਠੇ ਚੰਗੇ ਕੁਤਰੇ ਨਾ, ਉਹ ਸਾਦਿਆਂ ਵੀ ਜੋੜੀ ਚੰਗੀ ਲੈਂਦਾ। ਵੀ ਉਹ ਦੋਵੇਂ ਦੱਸਦਾ ਵੀ ਦੋਵੇਂ ਜੋੜੀ ਚੰਗੀ ਲੈਂਦੇ। ਅਸੀਂ ਮਸ਼ੀਨ ਉਹ ਮੋਟਰ ਲਾਈਏ ਨਹੀਂ। ਤੇ ਇਹ ਜਿਹੜੀ ਇਹਦੇ ਚ ਬੀ ਕਿੰਨਾ ਪੈਂਦਾ ਜਿਹੜੇ 50 ਕਿਲੋ ਜੀ, ਕਿੱਲੇ ਦੇ 50 ਇਹ ਤਾਂ ਫਿਰ ਛੱਟੇ ਵਾਲਾ ਬੀ ਆ। ਛਿੱਦ ਕਿਦਾਂ ਵੀ ਛੱਟੇ 'ਚ ਵੀ 50 ਕਿਲੋ ਹੀ ਪੈਂਦਾ? ਛਿੱਟੇ 'ਚ ਤੁਸੀਂ ਭਾਵੇਂ ਜਿੰਨਾ ਮਰਜ਼ੀ ਪਾ ਦਿਓ, ਇਹਦੇ ਵਿੱਚ ਤੁਸੀਂ ਮਣ ਵੀ ਪਾ ਲਓ ਹਾਂ। ਤੇ ਤਾਂ ਵੀ ਠੀਕ ਆ। ਹੂੰ। ਇਹਦੇ ਵਿੱਚ ਜਾਣਾ ਥੋੜਾ ਦਾਣਾ ਜਾਇਆ ਨਹੀਂ ਜਾਣਾ।
ਅੱਛਾ ਇਹਦੇ ਵਿੱਚ ਦਾਣਾ ਨਹੀਂ ਜਾਇਆ ਜਾਣਾ। ਛਿੱਟੇ ਦਾ ਥੋੜਾ ਜੇ ਤੁਸੀਂ 50 ਕਿਲੋ ਪਾ ਰਹੇ ਹਾਂ ਹਾਂ 5 ਕਿਲੋ ਥੋੜਾ ਦਾਣਾ ਦਾਣਾ ਕਰੇ ਉੱਪਰ ਰਹਿਣਾ, ਅੱਛਾ ਬਾਹਰ ਰਹਿਣਾ, ਹਾਂ। ਮਹਿਸੂਸ ਨਹੀਂ ਹੋਣਾ 5 ਕਿਲੋ ਰਹਿਣਾ। ਹਾਂ। 5 ਕਿਲੋ ਬਹੁਤ ਹੀ ਥੱਲੇ ਚਲੇ ਜਾਣਾ, ਹਾਂ ਉਹ ਨਹੀਂ ਉਗਣਾ। ਥੋੜਾ ਮਾਣ ਉਗਣਾ, ਇਹ ਮਾਂ ਜਿੰਨਾ ਪਾਣਾ ਤੁਸੀਂ ਉਨੇ ਉਗਣਾ। ਉਹ ਨਾ ਉਗਣਾ। ਇੱਕੋ ਇੰਨੀ ਮਿੱਟੀ ਆਣਦੀ ਇਹਦੇ। ਤੇ ਇਹਦਾ ਝਾੜ ਵੀ ਚੰਗਾ। ਹਾਂਜੀ ਇੰਨੀ ਮਿੱਟੀ ਆਂਦੀ ਆ, ਇੱਕੋ ਸਤ੍ਹਾ ਤੇ ਬੀਜ ਨੇ 1 ਲੱਖ ਤੇ ਬਾਹਰ ਆ ਜਾਣਾ। ਹਾਂ ਛਿੱਟੇ ਨੇ 15 ਦਿਨਾਂ ਨੂੰ ਪੂਰਾ ਹੋਣਾ, ਇਹਨੇ ਦੂਏ ਦਿਨੇ ਪੂਰਾ ਹੋ ਜਾਣਾ। ਨਹੀਂ ਇਹਦੇ ਆ ਇਹ ਗੱਲ ਫਾਇਦੇ ਸਮਝ ਆਉਂਦੀ ਆ। ਤੇ ਇੱਕ ਸਤ੍ਹਾ ਤੇ ਬੀਜ ਕਰਨਾ, ਇਹਦਾ ਇੱਕ ਸਤ੍ਹਾ ਤੇ ਨੇ ਬਾਹਰ ਆ ਜਾਣਾ, ਇੱਕ ਸਤ੍ਹਾ ਤੇ ਉਹ ਨੇ ਕਹਿੰਦੇ ਆ ਵੀ ਛੱਟੇ ਦੇ ਵਿੱਚ ਜਦੋਂ ਹਲਵਾ ਕੇ ਸੁਹਾਗਾ ਫੇਰੀਦਾ ਉਹ ਕੋਈ ਦਾਣਾ ਥੱਲੇ ਕੋਈ ਉੱਤੇ ਕੋਈ ਬਾਹਰ ਇਹਦਾ ਬਰੋਬਰੋ ਬਰਾਬਰ ਆਣਾ ਤੇ ਜੰਮਣਾ ਹਾਂਜੀ। ਵੀ ਬਰੋ ਬਰਾਬਰ। ਹਾਂ ਤੁਸੀਂ ਜੀ ਹੁਣ ਬਾਕੀ ਮਾਲਕ ਦੀ ਮਰਜ਼ੀ, ਜਿੰਨਾ ਬੀਜ ਮਾਲਕ ਕਵੇ ਉਹਨਾਂ ਅਸੀਂ ਪਾ ਲੈਣਾ। ਹਾਂ। ਅਗਰ 100 ਕਿਲੋ ਅੱਛਾ, ਕਵੇ ਇਹ 100 ਮਾਲਕ ਕਿਲੋ ਵੀ ਹੈ। ਪਾ ਦਈਦਾ, ਹਾਂ 100 ਕਿਲੋ ਵੀ ਪਾ ਲਈਦਾ। ਹਾਂ ਇਹ ਮਾਲਕ ਦੀ ਇੰਨੀ ਕੁ ਮਰਜ਼ੀ ਹੈ ਤੇ ਉਸ ਮਾਲਕ ਦੀ ਹੈਗਾ ਮਰਜ਼ੀ ਹੈ ਵੀ ਉਹ ਕਿੰਨਾ ਹੁਣ ਜਮਾਉਂਦਾ ਕਈ ਇਹਨਾਂ ਨੇ ਨਹੀਂ ਖਾਦ ਪਾਇਆ, ਇਹਨਾਂ ਨੇ ਨਹੀਂ ਖਾਦ ਪਾਇਆ, ਹਾਂ। ਕਈ ਡੀਏਪੀ ਪਾਉਂਦੇ ਨਾਲ। 50 ਕਿਲੋ ਡੀਏਪੀ ਹੁੰਦਾ, 50 ਕਿਲੋ ਕਣਕ ਹੁੰਦੀ, ਅੱਛਾ ਉਹ ਰਲਾ ਕੇ ਅਸੀਂ ਭਰ ਦਿੰਦੇ। ਅੱਛਾ ਡੀਏਪੀ ਇਹਦੇ ਵਿੱਚੇ ਪਾ ਕੇ ਹੈ ਇਕੱਠੀ ਖਾਦ ਕੇਰਾ ਇਕੱਠੀ ਘੇਰ ਦਿੰਦੇ। ਇਕੱਠੀ ਕੇਰਾ ਕਰੀਦਾ 100 ਕਿਲੋ ਦਾ, ਵਾਹ ਬਈ ਵਾਹ। ਕਿੱਲੇ 'ਚ ਪੂਰਾ ਕਰੀਦਾ। ਤੇ ਕਿੰਨੇ ਪੋਰ ਹੈ 5 5 ਪੋਰ ਹੈ ਹਾਂਜੀ। ਅੱਛਾ ਇਹ ਗਿਣੇ ਕਦੀ ਕਿਹੜੇ ਗੇੜੇ ਗੇੜੇ ਕਿੰਨੇ ਲੱਗਦੇ ਘੇੜਿਆਂ ਗੂੜਿਆਂ ਦਾ ਕੋਈ ਨਹੀਂ, ਮੈਂ ਕਈ ਹਿਸਾਬ ਲਾਇਆ ਜੀ। ਹਾਂ 5 ਪੋਰ ਆ ਕਿੰਨੇ ਕੁ ਫੁੱਟ ਜਗ੍ਹਾ ਬਣਦੀ ਹੈ ਇਹ ਤਕਰੀਬਨ ਮੇਰਾ ਖਿਆਲ ਆ ਵੀ 3 ਫੁੱਟ ਹੈ ਜਗ੍ਹਾ। 3 ਫੁੱਟ ਹਾਂ 3 ਆ- ਫੁੱਟ ਨੂੰ 220 ਦੇ ਦੇਖ ਲਓ ਹਾਂ 3 ਤੋਂ ਵੱਧ ਹੀ ਆ ਤਕਰੀਬਨ ਨਾ ਜੀ। ਖਾਸੇ ਗੇੜੇ ਬਣਦੇ ਬਾਬਾ। ਕਾਫੀ ਕਿਹੜੇ ਬਣੇ ਨੇ। ਅੱਛਾ ਨਾ ਅਸੀਂ ਤੁਹਾਡਾ ਟਾਈਮ ਖਰਾਬ ਕਰਿਆ, ਇੱਕ ਤਾਂ ਸਾਨੂੰ ਚਲੋ ਮਾਫੀ ਕੋਈ ਦੇ ਨਹੀਂ, ਦਿਓ ਅੱਲਾ ਮਾਲਕ ਆ, ਕੋਈ ਹੈਂ? ਨਹੀਂ। ਤੇ ਤੁਸੀਂ ਰਾਜੀ ਕਰੋ ਰਹੋ। ਤੇ ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਅੱਲਾਹ ਤੁਹਾਡੀ ਰੋਜ਼ੀ 'ਚ ਬਰਕਤ ਦੇਵੇ ਤੇ ਇਦਾਂ ਹੀ ਲੱਗੇ ਰਹੇ। ਜਹਾਜ਼ ਆ ਹੈਲੀਕਾਪਟਰ। ਇੱਕ ਮਿੰਟ ਦਿਖਾਣਾ ਯਾਰ, ਉਹ ਜਾ ਰਿਹਾ ਮੇਰੇ ਮੁੰਡੇ ਘਰ ਆ, ਨਹੀਂ ਤੇ ਮੈਂ ਦਿਖਾ ਦਿੰਦਾ। ਉਹ ਜਾ ਰਿਹਾ, ਦੇਖ ਰਿਹਾ ਪੱਖੇ ਵਾਲਾ, ਦੇਖ ਕਿਵੇਂ ਗੂੰਜਦਾ ਜਾਂਦਾ। ਇਹ ਪੂਰੀ ਲਾਰੀ ਆ, ਬਸ ਲਾਰੀ ਨੂੰ ਪੱਖਾ ਲਾਇਆ ਬਾਬਾ। ਲਾਰੀ ਨਹੀਂ ਹੁੰਦੀ ਆਪਣੀ ਸਵਾਰੀਆਂ, ਉਹਨੂੰ ਸਿਰਫ ਪੱਖਾ ਲਾਇਆ, ਉਹਨੇ ਹੀ ਬੰਦੇ ਬਹਿੰਦੇ ਇਹਦੇ 'ਚ। 72 ਸੀਟੀ ਬੱਸ ਆ ਜਿਹੜੀ, ਉਹਨੂੰ ਪੱਖਾ ਲੱਗਾ। ਲੈ ਜੀ ਬਾਬਾ ਜੀ ਪੂਰਾ। ਤੇ ਆ ਪੁੱਛਦੇ ਨੇ ਜਿਨ੍ਹਾਂ ਨੇ ਗਡਾਈ ਆ ਵੀ ਇਹਨਾਂ ਨੇ ਕੀ ਸੋਚ ਕੇ ਗਡਾਈ ਆ। ਚਲੋ अस्सलाम वालेकुम जी, की हाल चाल है जी? और राजी? ठीक ठाक। ਇਹ ਕਾਹਦਾ? ਇਹ ਹੈਗਾ, ਇਹਦੇ ਚ ਆਵਾਜ਼ ਜਾਊਗੀ, ਅੱਛਾ ਆਪਾਂ ਬੋਲਾਂਗੇ ਨਾ, ਅੱਛਾ ਆਵਾਜ਼ ਫੜ ਲੂਗਾ। ਅੱਛਾ ਉਹ ਮਿਸਾਲ ਇਹਦਾ ਇਹ ਆ ਵੀ ਜਾਣਾ ਅਜਾਇਆ ਨਹੀਂ ਜਾਣਾ। ਅੱਛਾ ਜਿਹੜਾ ਕੋ ਚਾਨ ਕੁੱਤੇ ਨਿਕਲ ਗਏ ਹਨ ਉਹ ਜਾਣਾ, ਹਾਂ ਬਾਕੀ ਇਹਨੇ ਇੱਕੋ ਜੀ ਉਗਣੀ ਆ, ਕਰਨੀ ਉਸ ਮਾਲਕ ਨੇ। ਵਾਹ ਵਾਹ। ਇਹਦੇ ਚ 50 ਕਿਲੋ ਪਾਲਾ ਤਾਂ ਵੀ ਉਹੀ ਗੱਲ, ਹਾਂ ਮਣ ਪਾਲੀ ਤਾਂ ਵੀ ਉਹੀ ਗੱਲ। 50 ਕਿਲੋ ਹੁਣ ਤਾਂ ਪੈਂਦਾ ਵੀ ਵਿੱਚ ਪੈੜੀਆਂ ਰੱਖਦੀਆਂ, ਅੱਛਾ ਪੈੜੀਆਂ ਰੱਖਦੀਆਂ। ਹਾਂ ਆ ਜਿਹੜੀ ਹੁਣ 50 ਕਿਲੋ ਵਾ ਨਾ, ਹੂੰ ਹੈਗੀ ਇਹ ਕਣਕ ਜ਼ਿਆਦਾ ਮੈਂ ਲਿਆਇਆ ਘਰੋਂ। ਅੱਛਾ ਮਿਸਾਲ ਇਹਨੇ 50 ਘੇਰ ਦੇਣੀ ਆ, ਅੱਛਾ ਜਿਹੜੀ ਬਚ ਗਈ 2 ਸਿਰ ਹਾਂ। ਬਚ ਗਈ। ਬਸ ਜੀ। ਪਰ ਉਹ ਇਹਨੇ ਘੇਰੀ ਸੀ, ਹਾਂ, ਇਹ ਬਾਜਰੇ ਦਾ ਵੱਢ ਸੀ। ਐਤਕੀ ਅੱਲਾ ਨੇ ਬਾਜਰਾ ਚ ਨਹੀਂ ਬੀਜਣ ਦਿੱਤਾ, ਜਦੋਂ ਹਾਂ। ਵੱਤਰ ਆਉਣਾ ਮੀਂਹ ਪੈ ਜਾਣਾ ਮੀਂਹ ਜ਼ਰੂਰ। ਪੈ ਜਾਣਾ। ਉਹ ਆਸਾਨਵੀਂ ਆ ਹੁਣ, ਪਰ ਉਹ ਨਾਲ ਖਾਦ ਦਾ ਬੋਰਾ ਵੀ ਘੇਰਿਆ ਇਦਾਂ ਹੀ ਏਦਾਂ ਹੀ ਇਦਾਂ ਹੀ ਵਾਹ ਵਿੱਚੇ। ਵਿੱਚ ਹੀ। ਹੂੰ। ਉਹ ਬੀਜ ਰਾਤਾ ਬੀਜ ਤੇ ਖਾਦ ਰਾਤ ਸੀ, ਅੱਛਾ ਭਰਨੀ ਝੋਲੀ ਉਹ ਟੈਂਕੀ ਦੀ ਭਰ ਦੇਣੀ, ਹਾਂ ਹਾਂ ਜਦੋਂ ਮੁੱਕ ਜਾਣੀ ਫੇਰ ਭਰ ਦੇਣੀ, ਹਾਂ ਫਿਰ ਫੁੱਲ ਛੱਡਤੀ, ਹਾਂ। 2.5 ਮਣ ਤੇ ਛੱਡੀ। ਫਿਰ ਵਾਹ 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 50 ਕਿਲੋ ਬੀਜ, 50 ਕਿਲੋ ਖਾਦ। ਖਾਦ। ਤੇ ਪਰ ਅੱਲਾ ਨੇ 53 ਮਣ ਕਣਕ ਇਸ ਕਿੱਲੇ ਦੀ ਨਿਕਲੀ। ਇਹਦੇ ਚ ਥੋੜੀ ਜਿਹੀ ਕਲਰ ਦੀ ਰਾਗ, ਜਿਹੜੀ ਕੇਰੀ ਆ ਨਾ, ਹੂੰ ਹੂੰ ਪਰ ਉਹ ਕੇਰੀ ਸੀ ਬੜੀ ਸੋਹਣੀ ਉੱਗੀ ਆ। ਅੱਗੇ ਧੋੜੀਆਂ ਪਾਣੀ 'ਚ ਫੇਰ ਖਿਲਾਰਨਾ। ਅੱਛਾ ਹੁਣ ਇਸ ਪੈਲੀ ਦਾ ਐਸ ਕੰਮ ਤੋਂ ਇਲਾਵਾ, ਬੀਜ ਤੋਂ ਇਲਾਵਾ 10,000 ਰੁਪਇਆ ਲੱਗ ਗਿਆ ਵਹਾਈ ਤੇ। ਹਾਂ ਵਹਾਈ ਮਹਿੰਗੀ ਹੈ, ਵਹਾਈ ਮਹਿੰਗੀ। ਵਹਾਈ ਮਹਿੰਗੀ ਹੈ, ਕੀ ਕਰੀਏ, ਕਿੱਧਰ ਜਾਈਏ। ਬਾਕੀ ਤੁਸੀਂ ਕਿਹੜੇ ਸ਼ੋਬੇ 'ਚ ਆ? ਇਹੀ ਆ, ਹੋਰ ਮੈਂ ਡਾਕਟਰ ਹਾਂ। ਆਹੋ ਜਾਂ ਮੈਂ ਕੋਈ ਵਕੀਲ ਆ ਵੱਡਾ। ਨਾ ਨਾ ਮੈਂ ਤਾਂ ਜ਼ਿਮੀਦਾਰ ਆ, ਰਮੇਸ਼ਾ। ਹੋਰ ਕਿਹੜੀ ਬਰਾਦਰੀ? ਜੱਟ ਆ ਮੈਂ। ਅੱਛਾ ਹਾਂ ਅਸੀਂ ਰਾਈ ਆ। ਆ ਰਾਜਪੂਤ ਆ। ਕੋਈ ਨਹੀਂ, ਫੇਰ ਕੀ ਆ, ਕੌਮਾਂ ਹੀ ਇੱਕ ਬਣ ਗਈਆਂ। ਦਿਲ ਤਾਂ ਸਾਰਿਆਂ ਦਾ, ਢਿੱਡ ਤਾਂ ਵਿੱਚੋਂ ਇੱਕੋ ਕੁਛ ਹੀ ਆ। ਵਾਹ 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 ਵਾਹ। ਮੈਨੂੰ ਤਾਂ ਆਪ ਨਹੀਂ ਆ ਕੌਮਾਂ ਦੀ ਗੱਲ ਚੰਗੀ ਲੱਗਦੀ। ਆਪਾਂ ਸਾਰੇ ਮੁਸਲਮਾਨ ਭਰਾ, ਇਨਸਾਨ, ਬਿਲਕੁਲ ਸਾਰਿਆਂ ਤੋਂ ਪਹਿਲਾਂ ਇਨਸਾਨ ਆ, ਹਾਂ। ਬੰਦੇ ਆ। ਗੱਲ ਤਾਂ ਰਿਸ਼ਤਾ ਤਾਂ ਵੱਡਾ ਬੰਦਿਆਂ ਦਾ। ਜਿਉਂਦੇ ਵਸਦੇ ਰਹੋ। ਅੱਛਾ ਮੈਂ ਗੱਲ ਕਰਦਾ ਹੁੰਦਾ ਨਾ ਵੀ ਜਿਹੜੀ ਕਿਸਾਨੀ ਆ ਨਾ, ਇਹ ਰੱਬ ਦੇ ਨੇੜੇ ਹੁੰਦੀ। ਤੁਸੀਂ ਹੁਣ ਦੇਖ ਹੀ ਲਿਆ ਕਿੱਦਾਂ ਸਬਰ ਸ਼ੁਕਰ ਤੇ ਉਹਦੇ ਤੇ ਸਿੱਟੀਆਂ ਹੋਈਆਂ ਡੋਰਾਂ। ਜਿਹੜੀ ਆਪ ਦੀ ਡਿਊਟੀ ਆ ਉਹ ਕਰੀ ਜਾਂਦੇ ਆ,
ਬਾਕੀ ਉਹਦੇ ਤੇ ਪਾਈ ਜਾਂਦੇ। ਬਿਲਕੁਲ ਇਹਨਾਂ ਦੀ ਰੀਸ ਕੋ ਕਰਕੇ ਦਿਖਾਵੇ ਤਾਂ ਮੈਨੂੰ, ਚਾਹੇ ਪੈਸੇ ਪਾ ਲਈ ਆ, ਕੋਈ ਰੀਸ ਕਰਕੇ ਦਿਖਾਵੇ ਤਾਂ ਇਹਦਾ। ਨਾ ਨਾ ਕਦੇ ਵੀ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ। ਕਿਹੜਾ ਪਿਆ ਹੈ ਆ ਮਗਰ ਕੀ ਬਾਜਰਾ? ਹਾਂ ਬਾਜਰਾ ਹੀ ਹੈ, ਪਰੇ ਬਰਛਣ ਤੇ ਸਰੋਂ ਮਾ ਕਨਾਲ ਕ ਸਰੋਂ ਬਰਛਣ, ਅੱਛਾ ਅਗਲੇ ਪਾਸੇ ਕਮਾਲ, ਅੱਗੇ ਫੇਰ ਬਾਜਰਾ ਦੁਆਰਾ। ਵਾਹ, ਤੇ ਇਹ ਦੇਸੀ ਬਾਜਰਾ? ਆਹ ਦੇਖੀ ਆ ਜਿਹਨੂੰ ਹਾਈਬ੍ਰਿਡ ਕਹਿੰਦੇ ਉਹ ਆ। ਅੱਛਾ, ਤੇ ਕਿੰਨਾ ਕੁ ਨਿਕਲ ਜਾਂਦਾ ਹੈ? ਇਹ ਨਿਕਲਾਂ ਦਾ 30 32 ਮਣ ਪੈਲੀ ਦਾ ਨਿਕਲ ਜਾਂਦਾ। ਅੱਛਾ ਮਾਸ਼ਾਅੱਲਾ। ਹਾਂ ਅੱਲਾ ਕਰ ਦਵੇ ਨਾ। ਬਾਕੀ ਐਤਕੀ ਬਾਜਰੇ ਖਰਾਬ ਬੜੇ ਹੋਏ, ਐਤਕੀ ਔਸਤ ਬੜੀ ਆਉਣੀ ਸੀ, ਹਾਂ ਐਤਕੀ ਨਾ ਬਾਜਰੇ ਖਰਾਬ ਬੜੇ ਹੋਏ, ਜਿਹੜੀ ਹਨੇਰੀ ਆਈ ਹਨੇਰਾ ਨਾ ਬੜਾ ਉਹਦੇ ਨਾਲ ਜਿਹੜਾ ਟਿੱਟਾ ਸਿੱਟਾ ਟੁੱਟ ਕੇ ਥੱਲੇ ਆ ਗਿਆ ਨਾ, ਉਹ ਖਾਲੀ ਆ। ਬਾਕੀ ਸ਼ੁਕਰ ਆ ਉਸ ਮਾਲਕ ਦਾ, ਸ਼ੁਕਰ ਸ਼ੁਕਰ ਜਿੰਨੇ ਚ ਵੀ ਉਹ ਰੱਖੇ ਨਾ, ਸ਼ੁਕਰ ਆ। ਸ਼ੁਕਰ। ਝਾਂਜਾ ਚੱਲਿਆ ਸੀ ਨਾ ਜੀ ਸਾਡੇ ਇੱਥੇ, ਝਾਂਜੇ ਨੇ ਨਰਮੇ ਬਾਜਰੇ ਮੱਕੀਆਂ ਹਰ ਸ਼ਾ। ਆ ਕਮਾਦ ਦਾ ਵੇਖੋ ਕੀ ਹਾਲ ਕੀਤਾ ਇਹਦਾ, ਉਹ ਵਾ ਸਾਹਮਣੇ ਉਹ ਵੀ ਏਦਾਂ। ਆ ਜਿਹੜਾ ਟਾਲੀ ਦਾ ਬਚਾ ਨਾ ਬੰਨੇ ਤੇ, ਆਹੋ ਉਹਦੇ ਨਾਲੋਂ ਕੋਈ 4 ਫੁੱਟ ਉੱਚਾ ਸੀ ਉਹ ਕਮਾਦ ਦੇ ਬੰਨੇ ਤੇ, ਤੇ ਜਦੋਂ ਝਾਂਜਾ ਆਇਆ ਉਹ ਨੀਵਾ ਹੋ ਗਿਆ, ਟਾਲੀ ਉੱਚੀ ਹੋ ਗਈ। ਉਹਦੇ ਰੰਗ ਆ ਬਾਜੀ ਉਹਦੀ ਰਹਿਮਤ ਆ, ਉਹ ਦਵੇ ਇੱਕ ਨੁਕਰੋਂ ਦੇ ਦੇਵੇ ਨਾ ਦਵੇ, ਮਰੱਬਿਆਂ ਚ ਨਾ ਦਵੇ। ਵਾਹ ਵਾਹ ਵਾਹ, ਗੱਲ ਇੰਨੀ ਕਾ ਜੇ ਉਹ ਦੇਣ ਤੇ ਆਵੇ ਉਹ ਬਹਾਨੇ ਲੱਭਦਾ ਹੈ। ਬਾਕੀ ਉਹਨੂੰ ਹਰ ਵੇਲੇ ਯਾਦ ਰੱਖੋ ਵੀ ਸਾਡੀ ਸ਼ਾਹ ਰਾਗ ਤੇ ਆ। ਹਾਂ ਹਾਏ ਹਾਏ ਹਾਏ, ਕੈਸੀ ਗੱਲ ਕਰੀਏ। ਜੇ ਮੈਂ ਤੇਰੀ ਸੰਗੀ ਤੇ ਅੰਗੂਠਾ ਰੱਖਿਆ ਹੋਵੇ ਨਾ, ਤੂੰ ਮੇਰੀ ਇੱਕ ਨਹੀਂ ਮੋੜਨੀ, ਜਿਹੜੀ ਮੈਂ ਕਹਾਂ ਤੂੰ ਉਹੀ ਮੰਨਣੀ। ਤੇ ਜੇ ਅਸੀਂ ਮੰਨ ਲਈਏ ਵੀ ਸਾਡਾ ਮਾਲਕ ਸਾਡੀ ਸ਼ਾਰਕ ਤੇ ਆ, ਤੇ ਫਿਰ ਅਸੀਂ ਉਹਦੀ ਮੋੜੀਏ, ਅਸੀਂ ਸਾਰੀਆਂ ਮੰਨੀਏ, ਪਰ ਸਾਨੂੰ ਅਸੀਂ ਮੂੰਹ ਨਾਲ ਕਹਿੰਦੇ ਆ ਮੰਨਦੇ ਨਹੀਂ। ਬਿਲਕੁਲ ਬਿਲਕੁਲ, ਇਹ ਵੀ ਲਿਖੀ ਪੜੀ ਗੱਲ ਆ। ਹਾਂ ਹੁਣ ਰਿਜ਼ਕ ਆ ਕੀੜਿਆਂ ਨੂੰ ਦੇਖ ਮਿਲ ਰਿਹਾ ਹੈ ਨਾ, ਹੋਰ ਲਾ ਕੇ ਬੜਾ ਇਹ ਕੀੜੇ ਜੀ, ਯਾਰੇ ਰਿਜ਼ਕ ਆਪਣਾ ਹਾਂ ਇਹ ਰਿਜ਼ਕ ਕੀੜਿਆਂ ਦਾ ਵੀ ਸਾਡੇ ਨਾਲ ਹੀ ਉਹ ਸਾਂਝਾ। ਨਾਲ ਹੀ ਆ ਪਹਿਲਾਂ ਉਹਨਾਂ ਦਾ। ਹਾਂ ਇਹ ਸਾਡੀ ਤਾਂ ਜਿਹੜਾ ਸਰੋਏ ਸਾਹਿਬ ਬਾਜਰਾ ਵੀ ਚੱਕਦੇ ਆ, ਦਾਣਾ ਵੀ ਜਿਹੜਾ ਉੱਤੇ ਚੱਕ ਲੈਣਾ ਇਹਨਾਂ ਨੇ, ਕੋਈ ਨਹੀਂ। ਹਾਂ ਹੁਣ ਇਹ ਮਿਸਾਲ ਕੀੜਾ ਚੱਕਦਾ, ਹਾਂ। ਮੁੜ ਕੇ ਕਾਂ ਨੇ ਪਟਣੀ ਆ, ਹਾਂ ਉਹਨੇ ਵੀ ਪਟਣੀ ਆ, ਉਹਦਾ ਵੀ ਹਿੱਸਾ। ਹਾਏ 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 ਹਰ ਚੀਜ਼ ਦਾ ਜਦੋਂ ਛੱਟਾ ਮਾਰਦੇ ਆ ਨਾ, ਹਾਂ। ਪਹਿਲਾਂ ਇਹਨਾਂ ਦਾ ਹੀ ਨਾਂ ਆਉਂਦਾ ਵੀ ਆ ਕੀੜਾ ਮਕੌੜਾ। ਜਦੋਂ ਛੱਟਾ ਮਾਰਦੇ ਆ ਨਾ ਜੀ, ਪਹਿਲੀ ਮੋਠ ਇਸ ਗੱਲ ਦੀ ਹੈ, ਰੱਬ ਦੇ ਨਾਂ ਦੀ ਲੈ ਕੇ ਨਾ, ਬਿਸਮਿਲ੍ਲਾ ਦੀ ਬਰਕਤ ਕਰਕੇ, ਫਿਰ ਕੀੜੇ ਮਕੌੜੇ ਦੀ ਮੁੱਠ ਸਿੱਟਦੇ ਆ, ਹਿੱਸਾ ਪਾਉਂਦੇ ਆ। ਅਸੀਂ ਤਾਂ ਭਾਈ ਵਿੱਚ ਪਾਇਆ, ਹਿੱਸਾ ਲੈ ਜਾਣ ਚੱਕ ਕੇ। ਇਹ ਸਾਂਝੀ ਰੋਜ਼ੀ, ਤਾਂ ਹੀ ਤਾਂ ਮੈਂ ਕਹਿਣਾ ਵੀ ਇਹ ਬਰਕਤ ਵਾਲੀ ਰੋਜ਼ੀ ਆ, ਇਹ ਸਾਂਝ ਹੈ। ਬੰਦਾ ਜੇ ਉਸ ਚੀਜ਼ ਨੂੰ ਦੇਖੇ ਨਾ, ਮਤਲਬ ਇਸ ਅਸਲ ਮਸਲਨ ਸ਼ੁਰੂਆਤ ਹੋਈ ਕੀੜੇ ਮਕੌੜੇ ਚਰਿੰਦ ਪਰਿੰਦ ਦਾ ਹਿੱਸਾ, ਹਾਂ ਫਿਰ ਫਸਲ ਆਂਦੀ ਆ, ਫਿਰ ਸਾਡਾ ਦੀਨ ਵੀ ਸਿਖਾਉਂਦਾ ਹਾਂ ਕਿ ਗਰੀਬ ਗੁਰਬਾ ਦਾ ਵੀ। ਉਹ ਬਿਲਕੁਲ ਹੈਗਾ ਬਿਲਕੁਲ, ਉਹ ਵੀ ਉਸ਼ਰ ਕੱਢੀ ਜਾ, ਉਸ਼ਰ ਉਸ਼ਰ ਕੱਢੀ ਜਾ। ਹਾਂ ਕਰਨਾ ਠੀਕ ਆ, ਚਾਹੀਦਾ। ਤੇ ਉਹਦਾ ਸਵਾਦ ਹੀ ਵੱਖਰਾ ਹੋ ਜਾਣਾ ਜਦੋਂ ਤੁਸੀਂ ਹਿੱਸੇ ਕੱਢੀ ਜਾਣੇ ਨਾਲ ਨਾਲ। ਸਾਡੇ ਜੀ ਹੁਣ ਕਿਸਾਨ ਕੱਢਦੇ ਆ, ਐਵੇਂ ਮੈਂ ਕਹਾ ਨਾ, ਬਹੁਤੇ ਕੱਢਦੇ ਆ ਬਹੁਤ ਨਹੀਂ ਵੀ ਕੱਢਦੇ। ਆਹੋ ਵਿੱਚੋਂ ਇਹ ਜੇ ਜਿਹੜੇ ਮਿਸਾਲ ਮੇਰੀ ਗੱਲ ਸੁਣ, ਉਹਨਾਂ ਨੇ ਉਹੀ ਕਰਨਾ ਉਹੀ ਖਾਣਾ। ਆਹੋ ਮਿਸਾਲ 7 9 ਜੀ ਆ ਖਾਣ ਵਾਲੇ, ਮਾਸ਼ਾਅੱਲਾ। ਤੇ 1000 ਰੁਪਈਆ ਦਿਹਾੜੀ ਆ। ਹਾਂ ਤੇ ਮਿਸਾਲ ਕੁਛ ਨਹੀਂ ਤੇ 4-5 ਕਿਲੋ ਆਟਾ ਡੇਲੀ ਆ, ਲੱਗਦਾ ਤੇ ਇਹਨਾਂ ਦਾ ਤਾਂ ਉਸ਼ਰ ਘਰੇ ਹੋ ਜਾਂਦਾ। ਕਰੇ ਹੋ ਜਾਂਦਾ। ਉਹਨਾਂ ਦਾ ਤਾਂ ਘਰੇ ਸਹੀ ਗੱਲ ਆ, ਸਹੀ ਗੱਲ ਸਹੀ ਗੱਲ। ਹਾਂ ਬਾਕੀ ਹੁਣ ਮਹਿੰਗਾਈ ਆ ਵੀਰੇ, ਕੋਈ ਸ਼ੈ ਨੂੰ ਹੱਥ ਨਹੀਂ ਲੱਗਦਾ। ਨਾ ਜੀ ਅੱਗੇ ਸਾਡੇ ਕੋਲੇ ਟੂਬਲ ਸੀਗਾ ਬਿਜਲੀ ਤੇ, 1600 ਨੂੰ ਘੰਟਾ ਸੀ ਅਸੀਂ ਲਾਉਂਦੇ, ਬੱਲੇ। ਤੇ 2 ਪੈਲੀਆਂ ਕਣਕ ਦੀਆਂ ਜਿਹੜੀਆਂ ਨਾ 50,000 ਨਾਲ ਭਰਦੀਆਂ ਸੀ, ਪਾਣੀ ਪਾਣੀ। ਹਾਂ ਆ ਰੱਬ ਨੇ ਉੱਥੇ ਸਾਡੀ ਸੁਣ ਲਈ, ਉੱਥੇ ਪਲੇਟਾਂ ਦਾ ਟੂਬਲ ਲੱਗ ਗਿਆ, 800 ਰੁਪਈਆ ਵਾਹ, ਵਾਹ, ਘੰਟਾ। ਵਾਹ। ਅਸੀਂ ਜੀਂਦਿਆਂ ਚ ਹੋ ਗਏ, ਜੀਂਦਿਆਂ ਚ ਹੋ ਗਏ। ਵਾਹ ਨਹੀਂ ਤਾਂ ਅਸੀਂ ਕਮਾਦ ਦੇ ਲਾਗੇ ਨਹੀਂ ਸੀ ਜਾਂਦੇ। ਹਾਂ। ਪਰ ਜਦੋਂ ਲੱਗਾ ਅਸੀਂ ਕਮਾਦ ਵੀ ਲਾ ਲਿਆ। ਹਾਂ ਐਤਕੀ ਦੁਆੜਾ ਗਾ ਕਿੱਲਾ ਕਰਨਾ, ਦੁਆੜਾ ਹੋਰ ਲਾਉਣਾ। ਚੰਗਾ 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 ਰਲਾਓ। 1 ਕਿੱਲਾ ਦਾਣੇ ਖਾਣ ਨੂੰ ਕੋਈ ਹੋਰ ਸ਼ਾ ਬੀਜ ਲਈ, ਹਾਂ ਮੁੜ ਕੇ ਕਣਕ ਬੀਜ ਲਈ, ਕਣਕ ਅੱਲਾ ਦੇ ਸਬੂਤ ਤੇ। 1 ਬਵਾਈਆਂ ਪਾ, ਹੁਣ ਪਹਿਲਾਂ ਨੂੰ ਪਾੜ ਪਾਈ, ਇਹਨੂੰ ਲੈਵਲ ਫਿਰਿਆ ਸੀ, ਮੁੜ ਕੇ ਰੂਟਾ ਮਾਰਿਆ, ਮੁੜ ਕੇ ਉੱਤੇ ਪਾੜ ਪਾਈ, ਫਿਰ ਸੁਹਾਗਾ ਮਾਰਿਆ, 10,000 ਰੁਪਈਆ ਲੱਗਾ। ਗੱਲ ਕਰ। ਆਪਣੇ ਬੈਠਿਆਂ ਬੈਠਿਆਂ ਨੇੜੇ ਲਾਤਾ। ਹਾਂ ਮੈਂ ਗਿਆ ਜੀ, ਮੈਂ ਉੱਥੇ ਗਿਆ ਸੀ ਪੁਲ ਤੇ, ਇੱਥੋਂ ਗੇੜਾ ਲਾ ਕੇ ਉਧਰ ਦੀ ਨਿਗਾਹ ਕੇ ਉਹ ਇੱਕ ਬੰਦਾ ਆ ਜਾਏ ਤੇ ਕੋਲੇ 4 ਫੇਰੇ ਦੇ ਬਣਾ ਤੇ ਮੋਟਰਸਾਈਕਲ ਵਾਲੇ ਨੇ, ਹਾਂ ਉਹ ਕੋਈ ਨੂੰ ਪੁੱਛਦਾ ਸੀ ਪਤਾ ਨਹੀਂ, ਤੇ ਉਹ ਮੁੜ ਕੇ ਮੈਂ ਉਹਨੂੰ ਗਿਆ ਤੇ ਉਹ ਮੇਰੇ ਆਉਂਦਿਆਂ ਨੂੰ ਉਹ ਘੇਰ ਗਿਆ, ਤੁਸੀਂ ਕਿਹੜੇ ਸੀਗੇ?
ਜੀਜਾ ਇਹਨੇ ਹੁਣ ਨੂੰ 5-4 ਫੇਰੇ ਰਹਿੰਦੇ ਹੋਣੇ ਸੀ ਹਾਂ ਉਹ ਵੀ ਕਿਹੜਾ ਕਰ ਗਿਆ ਬਾਕੀ ਕੋਈ ਨਹੀਂ ਹਾਂ ਭੈਣ ਭਰਾ ਮਾ ਕੋ ਆਉਂਦੇ ਆ ਆਉਂਦੇ ਆ ਨਹੀਂ ਮੈਂ ਤਾਂ ਉਹ ਮੈਨੂੰ ਪਤਾ ਸੀ ਵੀ ਸਾਡੇ ਅਸੀਂ- ਕੋਲੇ ਇੱਕ ਵਾਰੀ ਨਾ ਏਦਾਂ ਹੀ ਅਸੀਂ ਵੇਲਣਾ ਵਗੇ ਹਾਂ ਉਹ ਮਹਿਕਮਾ ਆ ਗਿਆ ਕਰਾਚੀਓਂ ਅੱਛਾ ਉਹ ਕੁਕੜੀ ਛਤਰਾ ਬੱਕਰਾ ਹਰ ਸ਼ੈ ਲਿਖ ਕੇ ਮੁੜ ਕੇ ਢੱਗਿਆਂ 'ਚ ਤਸਵੀਰ ਬਣਾ ਕੇ ਬੰਦਿਆਂ ਦੀ ਬਣਾ ਕੇ ਲੈ ਗਏ ਉਹ ਆਂਦਿਆਂ ਦੀ ਬਣਾਈ ਹਾਂ ਹਾਂ ਅੱਛਾ ਉਹ ਆ ਗਏ ਤੇ ਉਹ ਸਾਲ ਲੰਘਿਆ ਉਹਨਾਂ ਦੀ ਉੱਥੇ ਰਿਸ਼ਤੇਦਾਰੀ ਸੀ ਉਹ ਜਿਹੜਾ ਸਾਡੇ ਕੋਲੇ ਸੀਗਾ ਅੱਛਾ ਉਹ ਸਾਲ ਮਗਰੋਂ ਨਾ ਹਾਂ ਆਇਆ ਤੇ ਮੈਨੂੰ ਕਹਿੰਦਾ ਇਦਾਂ ਬੈਠੇ ਵੇਲਣਾ ਫਿਰ ਵਗੇ ਮੈਨੂੰ ਕਹਿੰਦਾ ਆ ਵੇਖ ਉਹ ਮੈਂ ਕਿਹਾ ਆ ਬੱਕਰਾ ਛਤਰਾ ਲੰਮੇ ਕਰਨ ਵਾਲਾ ਹਾਂ ਤੇ ਆ ਮੈਂ ਕਿਹਾ ਢੱਗੇ ਆ ਹਾਂ ਤੇ ਆ ਕਹਿੰਦਾ ਤੁਸੀਂ ਆ ਤੇ ਆ ਸਾਡਾ ਵੀ ਆ ਵਿੱਚ ਵਾਹ ਵਾਹ ਤੇ ਆ ਤੇਰੇ ਹੱਥ ਤੇ ਕੀ ਹੋਇਆ ਤੇਰੇ ਮੇਰੇ ਹੱਥ 'ਚ ਟੋਕੇ 'ਚ ਆ ਗਿਆ ਸੀ ਭਾਜੀ ਹਾਏ ਹਾਏ ਛੋਟੇ ਹੁੰਦੇ ਆ ਨਿੱਕੇ ਲਾਲ ਹਾਂ ਬਾਅਦ 8-9-10 ਸਾਲਾਂ ਦਾ ਸੀ ਜਦੋਂ ਆ ਗਿਆ ਇਹ ਵੀ ਨੇ ਜੀ ਸਾਡੇ ਇੱਥੇ ਪੰਜਾਬ 'ਚ ਇੱਕ ਬੜੀ ਦਰਦ ਭਰੀ ਕਹਾਣੀ ਆ ਵੀ ਸਾਡੇ ਨਾਲ ਬਹੁਤ ਸਾਰੇ ਇੱਥੇ ਧੀਆਂ ਪੁੱਤਰ ਨਾ ਮੁਹਤਾਜ ਹੋ ਗਏ ਹੱਥਾਂ ਤੋਂ ਟੋਕਿਆਂ ਦੇ ਵਿੱਚ ਮੈਂ ਬੜੀ ਵਾਰੀ ਗੱਲ ਕੀਤੀ ਆ ਵੀ ਐਸਾ ਕੋਈ ਟੋਕਾ ਹੋਣਾ ਚਾਹੀਦਾ ਜਿਹਦੇ 'ਚ ਹੱਥ ਨਾ ਆਵੇ ਟੈਲੀਫੋਨ ਤੇ ਦੱਸਦੇ ਆ ਜਦੋਂ ਮੈਂ ਇਹ ਗੱਲ ਕਰਦਾ ਨਾ ਟੈਲੀਫੋਨ ਆਉਂਦੇ ਆ ਜੀ ਇਦਾਂ ਦੇ ਟੋਕੇ ਹੈਗੇ ਆ ਕੋਈ ਦੱਸਦਾ ਲੱਭਦੇ ਹੈ ਨਹੀਂ ਹੁਣ ਨਹੀਂ ਐਵੇਂ ਗੱਲ ਹੀ ਆ ਲੈਣ ਗਏ ਅਸੀਂ ਸ਼ਹਿਰੋਂ ਤੇ ਸਾਨੂੰ ਤਾਂ ਲੱਭਿਆ ਕੋਈ ਨਹੀਂ ਹੈਗਾ ਇਦਾਂ ਦਾ ਆ ਵੀ ਮਸ਼ੀਨ ਹੋਵੇ ਵਿੱਚ ਸੁੱਟ ਕੇ ਤੁਸੀਂ ਫਾਰਮ ਮੈਂ ਉਹਨੂੰ ਕਹਿੰਦਾ ਰਿਹਾ ਆਖੇ ਜੀ ਉਹ ਫਲਾਣੀ ਥਾਂ ਤੇ ਬਣ ਮੈਂ ਤੁਹਾਡੀ ਗੱਲ ਢੋਕਦਾ ਜੀ ਆ ਹਾਰਵੈਸਟਰ ਆ ਜਿਹੜਾ ਸਾਈਲਰ ਬਣਾਉਂਦਾ ਹਾਂਜੀ ਹਾਂ ਬਣਾਉਂਦਾ ਪਰ ਉਹ ਸਾਡੇ ਪਿੰਡ ਕੰਡੇ ਤੇ ਨਾ ਉਰਲੇ ਪਾਸੇ ਹੂੰ ਸੇਮ ਵਾਲੇ ਪੁਲ ਦੇ ਨਾਲ ਹੀ 2-3 ਕਿੱਲਿਆਂ ਤੇ ਉੱਥੇ ਉਹ ਕੰਡਾ ਲੱਗਾ ਉੱਥੇ ਬਣਾਉਂਦੇ ਆ ਹਾਂ ਬੰਦੇ ਦੀ ਬਾਂਹ ਇੰਨੀ ਲੱਥ ਗਈ ਹਾਏ 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 ਕੋਈ ਸ਼ੈ ਵੀ ਆ ਦੁਨੀਆ ਦੀ ਜਿਹੜੀ ਅੱਲਾ ਨੇ ਬਣਾਤੀ ਆ ਉਹਦੇ ਤੋਂ ਵੱਧ ਕੋਈ ਨਹੀਂ ਬਾਕੀ ਜਿੰਨਾ ਮੇਰਾ ਜੇਨ ਆ ਨਾ ਉਨੀ ਗੱਲ ਆ ਵੀ ਐਵੇਂ ਕਰੀ ਜਾਂਦੇ ਆ ਵੀ ਬਣ ਗਿਆ ਆ ਵੀ ਬਣ ਗਿਆ ਜੋ ਸਾਡੇ 1 ਸਾਲ ਮੌਲਵੀ ਨੇ ਇੱਕ ਨੇ ਮਸਲਾ ਕੀਤਾ ਸੀ ਹੁਣ ਮਾਸ਼ਾਅੱਲਾ ਉਹਨੂੰ ਮੈਨੂੰ ਮੈਂ ਦਾ ਫੌਤ ਹੋਏ ਨੂੰ ਨਾ 5-7 ਸਾਲ ਹੋ ਗਏ ਆ ਅੱਛਾ ਉਹਨੇ ਮਸਲਾ ਕੀਤਾ ਮਸੀਤ ਤੇ ਵੀ ਕੋਈ ਉਹ ਦਿਨ ਆਉਣਾ ਮਸੀਤਾਂ 'ਚ ਰਾਗ ਵੱਜਣੇ ਆ ਓ ਉਹਨੂੰ ਕਿਸੇ ਮੇਰੇ ਅੰਗਰੇ ਨੇ ਤੇਰੇ ਅੰਗਰੇ ਨੇ ਪੁੱਛ ਲਿਆ ਵੀ ਇਹ ਕੀ ਗੱਲ ਇਹ ਗੱਲ ਕੀ ਕਰੀ ਮਸੀਤਾਂ 'ਚ ਰਾਗ ਕਿੱਦਾਂ ਵੱਜਣਗੇ ਉਹਨੇ ਕਿਹਾ ਕੋਈ ਟਾਈਮ ਆਇਆ ਬਾਕੀ ਮੈਂ ਹਦੀਸ ਫੋਲ ਕੇ ਤੁਹਾਨੂੰ ਇਹ ਵੀ ਦੱਸੂਗਾ ਹਾਂ ਉਹਨੇ ਹਦੀਸ ਫੋਲ ਕੇ ਉਹਨੇ ਕਿਹਾ ਗੱਲ ਇਹ ਆ ਵੀ ਮੋਬਾਈਲ ਹੋਣਗੇ ਓ ਵਾਹ ਉਦੋਂ ਮੋਬਾਈਲ ਕਈ ਸਾਲ ਬਾਅਦ ਚ ਆਏ ਆ 30-32 ਸਾਲ ਬਾਅਦ ਚ ਆਏ ਹਾਏ 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 ਵਾਹ ਹੁਣ ਆ ਜੁਮਾ ਪੜਦੇ ਹੁੰਦੇ ਆ ਪਿੱਛੋਂ ਰਾਗ ਵੱਜਦਾ ਆ ਟੂ ਟੂ ਵੱਜਦੀ ਪੂਰੀ ਗੱਲ ਕਰੀ ਬਾਬੇ ਨੇ ਸਬੂਤ ਨਾਲ ਗੱਲ ਕਰੀ ਔਰ ਉਹਨੇ ਦੱਸਿਆ ਜਦੋਂ ਹਾਂ ਮਾਂ ਅਸੀਂ ਹਲਕੇ ਸੀ ਅਸੀਂ ਉਹਦੇ ਕੋਲ ਪੜ੍ਹਦੇ ਸੀਗੇ ਪੜਿਆ ਮੈਂ ਥੋੜਾ ਹੀ ਐਵੇਂ ਮੈਂ ਕਮਾਂ ਹਾਂ ਉਹ ਨਾ ਇਹਨੇ ਠਰ ਜਾਣਾ ਜੇ ਕਿਸੇ ਨੇ ਨਾ ਸਬਕ ਆਉਣਾ ਛੁੱਟੀ ਮਾਰ ਦੇਣੀ ਹਾਂ ਸਕੂਲੋਂ ਵੀ ਇਸੇ ਕਰਕੇ ਨੱਠਿਆ ਹਾਂ ਸਿੱਧੀ ਗੱਲ ਤੈਨੂੰ ਦੱਸਾਂ ਅੱਛਾ ਮੁੜ ਕੇ ਜੇ ਉੱਥੇ ਜਾਂਦਾ ਅਸੀਂ ਉੱਥੇ ਸਬਕ ਨਾ ਆਉਣਾ ਕਿਸੇ ਵੇਲੇ ਨਹੀਂ ਵੀ ਆਉਂਦਾ ਨਹੀਂ ਵੀ ਆਉਂਦਾ ਉਸਤਾਦ ਨੇ ਮਾਰਨਾ ਆਹੋ। ਉਹਨੇ ਆਪਣਾ ਇਲਮ ਵੱਢ ਕੇ ਆਪਣੇ ਹੱਥ ਵੱਢ ਕੇ ਸਾਨੂੰ ਦੇਣੇ ਆ ਵਾਹ ਵਾਹ ਹਾਂ ਉਹ ਵੀ ਮੈਂ ਉੱਥੋਂ ਵੀ ਹਟ ਗਿਆ ਹਾਂ ਅੱਲਾ ਦਾ ਸ਼ੁਕਰ ਆ ਸ਼ੁਕਰ ਕਈ ਜਗਾਤ ਲੈਂਦੇ ਇੱਕ ਬੰਦਾ ਬੇਲੀ ਸੀਗਾ ਉਹ ਨਾ ਡੰਗਰਾਂ ਲਈ ਪੈਸੇ ਦਿੰਦਾ ਸੀ ਜਗਾਤ ਦੇ ਅੱਛਾ ਉਹਨੇ ਸੁਨਾਹ ਘੱਲਿਆ ਮੈਨੂੰ ਵੀ ਜਾਂ ਸੱਦ ਕੇ ਲਿਆ ਕਿਸੇ ਨੂੰ ਕਿਹਾ ਮੈਂ ਚਲੇ ਗਿਆ ਸਲਾਮ ਅਲੈਕੁਮ ਵਾਲੇਕੁਮ ਸਲਾਮ ਬੈਠਾ ਮੈਂ ਚੌੜੀ ਕਹਿੰਦਾ ਹਾਂ ਮੈਂ ਕਿਹਾ ਗੱਲ ਸੁਣ ਮੈਨੂੰ ਸੱਦਿਆ ਤੂੰ ਮੈਂ ਤੇਰਾ ਨੁਕਸਾਨ ਤਾਂ ਕੋਈ ਨਹੀਂ ਕੀਤਾ ਜਾਂ ਤੇਰੀ ਕੋਈ ਗੱਲ ਕੀਤੀ ਉਹ ਕਹਿੰਦਾ ਪੜਵਿਆ ਬਹਿ ਜਾ ਤੈਨੂੰ ਮੈਂ ਗੱਲ ਦੱਸਣ ਲੱਗਾ ਮਜੇ ਦੀ ਮੈਂ ਕਿਹਾ ਦੱਸ ਬਈ ਅਕੇ ਆ ਵਾ 35,000 ਰੁਪਇਆ ਡੰਗਰ ਵਾਸਤੇ ਤੇ 80,000 ਰੁਪਇਆ ਹੈਗਾ ਦੁਕਾਨ ਵਾਸਤੇ ਵਾਹ ਵਾਹ ਮੈਂ ਕਿਹਾ ਨਾ ਮੈਂ ਡੰਗਰ ਲੈਣਾ ਨਾ ਲੈਣੀ ਦੁਕਾਨ ਹੂੰ ਉਹ ਉੱਤੇ ਅੱਲਾ ਥੱਲੇ ਮੈਂ ਹਾਂ ਅੱਲਾ ਹਿੰਮਤ ਦਿੱਤੀ ਆ ਤੀਏ ਦਿਨ ਕਈ ਨਹੀਂ ਫੜ ਹੁੰਦੀ ਹਾਂ ਮੈਂ 26 ਸਾਲ ਕਈ ਦਾ ਕੰਮ ਕੀਤਾ ਟਰਾਲੀ ਤੇ ਮਾਸ਼ਾਅੱਲਾ 26 ਸਾਲ 26 ਸਾਲ ਕਈ ਚਲਾਈ ਕਈ ਚਲਾਈ ਆ। ਕੱਟੇ ਨਾਲ ਹੀ ਹਾਂਜੀ ਹੂੰ ਇਹ ਫੇ ਫੜਤਾ ਹੁੰਦੀ ਨਹੀਂ ਕਿਵੇਂ ਫੜਦਾ ਫੇ ਏਦਾਂ ਪੈ ਜਾਂਦਾ ਹੱਥ ਉੱਤੇ ਅੱਛਾ ਪੈ ਜਾਂਦਾ ਹਾਂ ਠੀਕ ਹੱਥ ਪੈ ਜਾਂਦਾ ਹੂੰ ਹੱਥ ਪੈ ਜਾਂਦਾ ਆਮ ਬੰਦੇ ਮਹਿਸੂਸ ਨਹੀਂ ਸੀ ਕਰਦੇ ਹਾਂ ਇੱਕ ਵਾਰ ਰਾਤ ਨੂੰ ਵੱਡੀ ਨਹਿਰ ਤੇ ਭੇੜ ਹੋ ਗਿਆ ਅੱਛਾ 3 ਬੰਦੇ ਤੈਨੀ ਉਹਨਾਂ ਦੇ ਤੈਨੀ ਸਾਡੇ ਹੂੰ ਅਗੇ ਲੈ ਤੁਸੀਂ ਅਸੀਂ ਤੁਹਾਨੂੰ ਖੰਘਣ ਨਹੀਂ ਦੇਣਾ ਹੂੰ ਮੈਂ ਕਿਹਾ ਚਲੋ ਚੰਗਾ ਕੋਈ ਗੱਲ ਨਹੀਂ ਲੱਗ ਜਾਂਦਾ ਪਤਾ ਲੱਗ ਜਾਂਦਾ ਪਤਾ
ਉਹ ਆ ਜੇ ਲਿਆ ਕੇ ਸਿੱਧੀ ਕਰਕੇ ਲਾਉਣ ਲੱਗੀ ਬਰੋਬਰ ਹੀ ਲੱਗਣ ਟਰਾਲੀਆਂ। ਹਾਂ ਉਹ ਸਿੱਧੀ ਸੁੱਧੀ ਕਰਨ ਫੱਟੀ ਸਿੱਧੀ ਕਰਨ ਅਸੀਂ ਭਰ ਕੇ ਤੋੜ ਦਈਏ। ਹਾਂ ਉਹ ਜਦੋਂ 5 ਫੇਰੇ ਕੱਢੇ ਨਾ ਉਹਨਾਂ ਨਾਲ ਉਦਾਂ ਅਸੀਂ ਖੜਦੇ ਸੀ ਖਿੱਦਰ ਵਾਲੇ ਤੇ ਜਾਫਰ ਚੌਕ। ਮੈਂ ਉਹਨੂੰ ਕਿਹਾ ਵੀ ਜਿਹੜੀ ਜੇਦ ਵਾ ਨਾ ਜੇਦ ਹੀ ਆ। ਆਖੇ ਹਾਂ। ਮੈਂ ਕਿਹਾ ਰਹਿ ਤੇਰੀ ਆ ਇਹਨੂੰ ਹਾਂ ਸਾਡੀ ਮਜ਼ਦੂਰੀ ਅੱਧੀ ਹੋ ਜਾਊ। ਉਹਨੇ ਕਿਹਾ ਨਹੀਂ ਸਾਰੀ ਦਊਂਗਾ। ਬਾਕੀ ਇਹਨੂੰ ਮੈਂ ਜਾਚ ਸਿਖਾਲ ਕੇ ਘੱਲੂ ਅੱਜ ਜੇ 12 ਵਜੇ ਨਾ ਨੱਠਿਆ ਤਾਂ। ਉਹੀ ਗੱਲ ਹੋਈ ਜਦੋਂ 12 ਵਜੇ ਕਹਿੰਦਾ ਪਤਾ ਨਹੀਂ ਕਿੱਥੇ ਲਾ ਕੇ ਆਉਂਦੇ। ਉਹ ਲਾ ਕੇ ਆਉਂਦੇ ਸੀ ਉਹ ਕਿੱਲਿਆਂ ਵਾਲੇ ਬੋਲ। ਹਾਂ ਅਸੀਂ ਉਹਨਾਂ ਨਾਲ 2-2 ਗੇੜੇ ਵੀ ਕੱਢੇ। ਵਾਹ ਵਾਹ ਇਹ ਗੱਲ ਕਰਦੇ ਆ ਜਦੋਂ ਮਜ਼ਦੂਰੀ ਕਰਦੇ ਨੇ ਟਰਾਲੀਆਂ ਵਾਲੇ ਤੇ ਫਿਰ ਆ ਮੁਕਾਬਲਾ ਆੜ ਫਸ ਹੋ ਜਾਂਦੀ ਆ। ਉਹ ਆੜ ਫਸ ਦੀ ਗੱਲ ਸੁਣਾਈ ਬਾਬੇ ਉਹ ਜਦੋਂ ਅਗਲੇ ਦਿਨ ਨਾ ਦੁਪਹਿਰ ਨੂੰ ਆਏ ਤੇ ਜਦੋਂ ਇਦਾਂ ਬੈਠੇ ਹੁੱਕਾ ਪੀਣੇ ਟਰਾਲੀ ਭਰ ਕੇ ਚਲੇ ਗਈ ਰੇਤਾ ਕਰਕੇ ਨਾ ਮੈਂ ਬੈਠਾ ਹੁੱਕਾ ਪੀਣਾ। ਅਗੇ ਬਾਬਾ ਤੇਰਾ ਹੱਥ ਕੱਟਿਆ ਕਦੋਂ ਦਾ? ਮੈਂ ਕਿਹਾ ਜਦੋਂ ਰਾਤੀ ਬਹਿਸ ਕੀਤੀ ਸੀ। ਵਾਹ ਮੈਂ ਜਦੋਂ ਰਾਤੀ ਬਹਿਸ ਕੀਤੀ ਸੀ ਉਦੋਂ ਆ। ਮੈਂ ਕਿਹਾ ਇਸ ਕੰਮ 'ਚ ਕਿਸੇ ਨੇ ਨਹੀਂ ਹਰਾਇਆ। ਇਹ 203 ਆ। ਆਹਾ ਮੈਂ ਕਿਹਾ 203 ਆ ਇਹ ਸਾਰੇ। ਮੈਂ ਕਿਹਾ ਜਿੰਨੇ ਮੈਂ ਕਿਹਾ ਤੁਸੀਂ ਲਈ ਫਿਰਦੇ ਨਾ ਇੱਧਰ ਦੇ। ਮੈਂ ਕਿਹਾ ਹਾਂ। ਮੈਂ ਕਿਹਾ ਤੁਸੀਂ 6 ਹੋ ਸਾਡੇ 2 ਹੋਣ ਇੱਕ ਬਰਾਬਰ ਆ। ਇੱਕ ਬਰਾਬਰ ਵਾਹ ਵਾਹ ਕਹਿੰਦਾ ਵਾਕਈ ਤੁਸੀਂ ਬਰਾਬਰ ਕੀਤਾ। ਕਹਿੰਦਾ ਹਾਂ ਮੈਂ ਕਿਹਾ ਤੁਹਾਡੇ ਇੱਕ ਗੇੜੇ ਨੂੰ 2 ਆ। 2 ਆ ਨਹੀਂ ਤਾਂ ਆਪਣੇ ਬੰਦੇ ਨੂੰ ਪੁੱਛੀ ਖੱਡੇ ਵਾਲੇ ਨੂੰ। ਹਾਂ ਮਜ਼ਦੂਰ ਹਾਂ ਦੇਖੋ ਜੀ ਮਜ਼ਦੂਰ ਦੀ ਰੋਜ਼ੀ ਜਿਹੜੀ ਆ ਨਾ ਏਡੀ ਬਰਕਤ ਵਾਲੀ ਉਹਨੂੰ ਕੋਈ ਸ਼ੈ ਨਹੀਂ ਰਲਦੀ। ਇਹ ਰਕਬਾ ਜੀ ਕਿਹੜੇ ਪਿੰਡ ਦਾ? ਇਹ ਰਕਬਾ ਵੀਰ 84 ਦਾ। ਅਸੀਂ 203 ਦੇ ਆ। ਹਾਂ ਅਸੀਂ 203 ਦੇ ਆ। ਇਹ ਸਾਨੂੰ ਟੈਂਡਰ ਪਿਆ ਸਾਡੇ ਵਾਲਦ ਨੇ ਪੱਕਾ ਕਰਾਇਆ। ਹਾਂ ਇਹ ਜੀ ਰਕਬਾ ਜਿੱਥੇ ਅਸੀਂ ਬੈਠੇ ਆ 200 ਆਪਣਾ 484 ਗਾਹਬੇ ਤੇ ਬਾਬਾ ਜੀ ਆ 203 ਗਾਹਬੇ ਇੱਥੇ ਲਾਗੇ ਪਿੰਡ ਆ। ਨਹੀਂ ਦੋਵੇਂ ਪਿੰਡ ਬੜੇ ਸੋਹਣੇ। ਸਾਡਾ ਪਿੰਡ ਜਿਹੜਾ ਪੱਕਾ ਹੋ ਵੀ ਗਿਆ ਜਫਰ ਚੌਕ ਵੀ ਗਿਆ ਅੱਗੇ ਆਉਂਦਾ। ਤੁਸੀਂ ਕਹਿੰਦੇ ਗਏ ਹੁਣ ਖਾਰਦੂ ਜਾਣ ਬਥੇਰੀ ਵਾਰੀ ਗਏ 203। ਬਸ ਉਹ ਹਾਂ ਬੜਾ ਸੋਹਣਾ ਪਿੰਡ ਆ ਬੜਾ ਵੱਡਾ ਪਿੰਡ ਆ। ਦੱਸਦੇ ਆ ਵੀ ਤਹਿਸੀਲ ਸਮੁੰਦਰੀ ਦਾ ਨਾ ਸਾਰਿਆਂ ਤੋਂ ਵੱਡਾ ਪਿੰਡ ਆ। ਅੱਛਾ ਜੀ ਬਾਬਾ ਜੀ ਦਾ ਵੀ ਕੰਮ ਦਾ ਟਾਈਮ ਸੀਗਾ ਅਸੀਂ ਧੁੱਪ ਚੜਾਤੀ ਤੇ ਇਸ ਗੱਲ ਦੀ ਮਾਫੀ ਵੀ ਸਾਨੂੰ ਦੇ ਦਿਓ। ਹਾਂ ਤੁਸੀਂ ਆਪਣਾ ਕੰਮ ਕਰ ਲਓ ਹੁਣ ਉੱਠ ਕੇ। ਹਾਂ ਦੋਵੇਂ ਭਰਾ ਸੀ। ਹਾਂਜੀ ਜਿਉਂਦੇ ਵਾਸਤੇ ਰੱਬ ਜੋੜੀ ਸਲਾਮਤ ਰੱਖੇ। 3 ਮੈਂ ਇੱਕ ਛੋਟਾ ਰਾਜਗੀਰੀ ਕਰਦਾ। ਅੱਛਾ ਰਾਜਗੀਰੀ ਚਲੋ ਅੱਲਾ ਜੋੜੀ ਸਲਾਮਤ ਰੱਖੇ। ਤੁਸੀਂ ਆਪ ਦਾ ਕਰ ਲਓ। ਅਸੀਂ ਵੀ ਹਾਂ ਤੇ ਫਿਰ ਅਸੀਂ ਤਾਂ ਇਹੀ ਜੋੜੀ ਤੁੰਬਾ ਵਜਾਣੇ ਆ ਫਿਰ। ਕੋਈ ਨਹੀਂ ਫਿਰ ਕੀ ਹਾਂ ਫਿਰ ਆਪਾਂ ਜੇ ਅਸੀਂ ਬੈਠੇ ਸੀ ਇੱਥੇ ਆ ਗਏ ਜੇ ਨਾ ਬੈਠੇ ਹੁੰਦੇ ਕਹਿੰਦੇ ਹੋਣਾ ਕਿੰਨੇ ਆਣਾ ਹਾਏ ਕਿਹੜਾ ਜੀ ਬੰਦਿਆਂ ਨੂੰ। ਆ ਦੇਖੋ ਜੀ ਵੀ ਇੱਕ ਤਾਂ ਹੈ ਨਾ ਪੱਠੇ ਬਾਜਰਾ ਗੱਡਿਆ ਬਾਜਰੇ ਵਾਲੇ ਬਾਜਰਾ ਵੱਢ ਕੇ ਆਪਣਾ ਚਲੇ ਜਾਣਗੇ। ਫਿਰ ਪਿੱਛੇ ਜਿਹੜਾ ਘਾਹ ਬਚਦਾ ਉਹ ਵੀ ਸਾਡੀ ਰੋਜ਼ੀ ਆ ਉਹ ਵੀ ਸਾਡਾ ਰਿਜ਼ਕ ਆ। अस्सलाम वालेकुम ਕੀ ਹਾਲ ਚਾਲ ਹੈ ਜੀ? ਮਾੜੀ ਜੀ ਤੁਹਾਡੇ ਨਾਲ ਗੱਲ ਕਰਨੀ। ਕੀ ਨਾਮ ਆ ਤੁਹਾਡਾ? ਸਲੀਮ ਸਾਹਿਬ ਆ ਖੋਤੀ ਜਿਹੜੀ ਬੰਨ੍ਹਦੇ ਤੁਸੀਂ? ਅਜੇ ਪੱਠੇ ਤੇ ਬੰਨ੍ਹਦੇ ਆ ਜੀ ਰੋਜੀ ਰੋਟੀ ਇਹਨਾਂ ਦੀ। ਇੱਟਾਂ ਢੋਨੇ ਆ? ਅੱਛਾ ਹੁਣ ਇੱਟਾਂ ਢੋ ਲੀਆਂ ਤੇ ਐਨ ਮੂੰਹ ਕਰ ਲਾ ਮਾੜਾ ਜੀ। ਤੇ ਕਿੰਨੇ ਵਜੇ ਆਣਾ ਪੱਠੇ ਤੇ ਤੋਂ? ਅਜ਼ਾਨਾਂ ਤੋਂ ਬਾਅਦ ਹੀ ਨਮਾਜ਼ ਪੜ੍ਹ ਕੇ ਆ ਜਾਂਦਾ ਤੜਕੇ ਆਪਣਾ ਕੰਮ ਤੇ ਆ ਜਾਂਦਾ। ਅੱਛਾ ਇੱਟਾਂ ਦੇ ਫਿਰ ਲਾ ਕੇ ਕਿਸ ਟਾਈਮ ਨੂੰ ਵਿਹਲਾ ਹੋ ਜਾਂਦਾ? ਤਕਰੀਬਨ ਕਦੀ 10 ਵਜੇ ਕਦੀ 11 ਵਜੇ ਯਾਨੀ ਕਿ ਟਾਈਮ ਕੋਈ ਨਹੀਂ ਮੁਕੰਮਲ ਜਦੋਂ ਮਸਲਾਂ ਦੀ ਛੁੱਟੀ ਹੋਣੀ ਜਾਂ ਇੱਟਾਂ ਘੱਟ ਹੋਣ ਉਸ ਹਿਸਾਬ ਨਾਲ ਕੰਮ। ਹੁਣ ਤੂੰ ਵਿਹਲਾ ਹੋ ਗਿਆ? ਹਾਂਜੀ ਹੁਣ ਆਹ ਖੋਤੇ ਵਾਸਤੇ ਖੋਤੇ ਵਾਸਤੇ ਵੀ ਹੋਰ ਵੀ ਜਾਨਵਰ ਹੈਗੇ ਜੀ ਉਹਨਾਂ ਵਾਸਤੇ ਪੱਠੇ ਹੈ। ਦੇਖ ਲਓ ਜੀ ਇੱਕ ਤਾਂ ਆਪਣੀ ਮਜ਼ਦੂਰੀ ਕਰ ਰਿਹਾ ਨਾ ਪੱਠੇ ਤੇ ਤੜਕੇ ਜਾ ਕੇ ਡੀਟੀ ਕਰਨੀ ਇਹਨੇ ਬਈ ਇੱਟਾਂ ਢੋਣੀਆਂ ਨਾਲ ਕਹਿੰਦਾ ਡੰਗਰ ਵੀ ਰੱਖੇ ਹੋਏ ਆ ਤੇ ਇਹਦਾ ਵੀ ਤੇਲ ਦਾ ਖਰਚਾ ਹੈ ਨਹੀਂ। ਖੋਤਾ ਇਹਨੂੰ ਖੋਤਾ ਤਾਂ ਆ ਕੇ ਦਿਖਾ ਇੱਕ ਵਾਰੀ। ਤੇ ਇਹ ਜੀ ਆਪਣਾ ਡੰਗਰ ਕਿੰਨੇ ਕੁ ਰੱਖੇ? 2 ਆ ਮਾਸ਼ਾ। ਅੱਛਾ ਡੰਗਰਾਂ ਦੇ ਪੱਠੇ ਬਣਾ ਕੇ ਤੁਹਾਨੂੰ ਸ਼ਾਮ ਤੱਕ ਡੰਗਰਾਂ ਦਾ ਕਰਨਾ। ਤੇ ਇਹ ਕਿੰਨੇ ਕੁ ਕਮਾ ਲੈਣਾ? ਜਦੋਂ ਯਾਰ ਇਦਾਂ ਦੇ ਬੰਦੇ ਸ਼ੁਕਰ ਕਰਦੇ ਆ ਨਾ ਤਾਂ ਸਾਡੇ ਮੂੰਹ ਤੇ ਚਾਂਡੀ ਮਾਰਦੇ। ਸਾਡੇ ਨਾ ਸ਼ੁਕਰਿਆਂ ਦੇ ਮੂੰਹ ਤੇ ਚਪੇੜ ਮਾਰਦੇ ਹੈ। ਦੇਖ ਲੈ ਉਹ ਆਪਣੇ ਹੱਥ ਦਾ ਰਿਜ਼ਕ ਹਲਾਲ ਕਮਾਉਂਦਾ ਤੇ ਸ਼ੁਕਰ ਕਰ ਰਿਹਾ ਕਰ 700-800 ਰੁਪਈਆ ਕਮਾਨਾ ਤੇ ਉਹਦਾ ਸ਼ੁਕਰ ਆ ਕਹਿੰਦਾ ਤੇ ਇਸ ਟਾਈਮ ਨੂੰ ਵਿਹਲਾ ਹੋ ਕੇ ਆਪਣਾ ਕੰਮ ਕਰਦਾ। ਤੇ ਵਿਆਹ ਹੈ? ਹਾਂਜੀ 3 ਬੱਚੇ। ਅੱਛਾ ਮਾਸ਼ਾਅੱਲਾ ਵਿਆਹ ਹੈ ਜੀ 3 ਬੱਚੇ ਜੀ ਉਹ ਵੀ ਆਪਣੇ ਬੱਚੇ ਪਾਲਦਾ। ਅੱਲਾ ਤੇਰੀ ਰੋਜ਼ੀ 'ਚ ਬਰਕਤ ਦੇਵੇ। ਅੱਲਾ ਤੇਰੀ ਖੈਰ ਕਰੇ ਤੇ ਤੰਦਰੁਸਤੀ ਦੇਵੇ ਇਦਾਂ ਆਪਣੇ ਬੱਚੇ ਪਾਲਦਾ ਰਹੇ ਤੂੰ ਹੈ। ਚੰਗਾ ਲੱਗਿਆ ਬਾਈ। ਕਿਹੜਾ ਪਿੰਡ ਹੈ ਤੇਰਾ? 483 ਗਾਹਬੇ 487 ਗਾਹਬੇ ਮੱਛਾ ਨਿੱਕਾ ਮਸ਼ਹੂਰ ਪਿੰਡ ਆ ਸਾਡੇ ਲਾਗੇ ਆ ਬੜਾ ਚੰਗਾ ਪਿੰਡ ਆ। ਜਿਉਂਦੇ ਵਾਸਤੇ ਰਹੋ ਬਾਈ ਤੁਸੀਂ ਕਰ ਲਓ ਕੰਮ ਆਪਾਂ ਜਿਉਂਦੇ ਵਾਸਤੇ।
ਯਾਰ ਘਰ ਰੱਖਿਆ ਹੋਇਆ ਤੂੰ ਕਿੱਧਰ ਵੱਢਣ ਲੱਗਾ ਫਿਰ ਘਾਹ ਡੱਕਿਆ ਹੈ ਘਾਹ ਕਰਕੇ ਮੈਂ ਤੇਰਾ ਬਾਜਰਾ ਮੁਕਾਉਂਦਾ ਪਿਆ ਵਾ ਇਦਾਂ ਇੱਕ ਖੇਤ ਇੰਨਾ ਸਾਂਝਾ ਹੁੰਦਾ। ਮੈਂ ਤਾਂ ਯਾਰ ਇਹ ਗੱਲ ਕਰ ਥੱਕ ਗਿਆ ਵੀ ਕਿਸਾਨੀ ਜਿਹੜਾ ਕਿਸਾਨ ਆ ਜ਼ਿਮੀਂਦਾਰ ਆ ਇਹ ਰੱਬ ਦਾ ਗਵਾਂਢੀ ਆ। ਇਹਦੀ ਰੋਜ਼ੀ ਬੜੀ ਸਾਂਝੀ ਆ। ਚਿੜੀਆਂ ਤੋਤੇ ਡੰਗਰਾਂ ਤੋਂ ਹਟ ਕੇ ਵੀ ਇਦਾਂ ਸਾਂਝੀ ਆ ਵੀ ਉਹ ਪੱਠਿਆਂ ਵਾਲਾ ਜ਼ਿਮੀਂਦਾਰ ਆਪਣੇ ਪੱਠੇ ਵੱਢ ਰਿਹਾ ਨਾ ਤੇ ਮਗਰੋਂ ਘਾਹ ਵਾਲਾ ਆਪਣਾ ਘਾਹ ਖੋਦ ਰਿਹਾ ਤੇ ਇਦਾਂ ਬਸ। ਅੱਜ ਤੜਕੇ ਜੀ ਤੁਹਾਨੂੰ ਅਸੀਂ ਮਿਲਾਇਆ ਆਪਣੇ ਜ਼ਿਮੀਂਦਾਰ ਭਰਾਵਾਂ ਨਾਲ, ਗੱਲਾਂ ਬਾਤਾਂ ਵੀ ਕੀਤੀਆਂ ਤੇ ਤੁਹਾਨੂੰ ਪੁਰਾਣੀ ਦਾਸਤਾਨ ਵੀ ਸੁਣਾਈ ਤੇ ਤੁਹਾਨੂੰ ਉਹ ਗੱਲ ਵੀ ਦੱਸੀ ਆ ਵੀ ਮਰ ਬੁੱਢੜੀ ਗੀਤ ਗਾਇਆ ਤੇ ਲੋਕੀ ਕਹਿਣ ਵਿਆਹ। ਤੁਸੀਂ ਤਾਂ ਇੱਕ ਮਿਸਾਲ ਆ, ਗੁੱਸਾ ਨਾ ਕਰਿਓ ਮੇਰੀ ਗੱਲ ਦਾ, ਤੁਸੀਂ ਤਾਂ ਦੇਖ ਕੇ ਕਹੋਗੇ ਨਾ ਯਾਰ ਕਿਆ ਸ਼ਾਇਦ ਦਿਖਾਤੀ, ਸਾਨੂੰ ਪਿਛਾਂ ਲੈ ਗਿਆ ਤੇ ਅਗਾਂਹ ਲੈ ਗਿਆ। ਮੇਰਾ ਭਾਈ ਇਹ ਜ਼ਿੰਦਗੀ ਨਿਭਾ ਰਹੇ ਆ ਸਾਡੇ ਜਿਹੜੇ ਭੈਣ ਭਰਾ ਨਾ, ਇਦਾਂ ਆਪਣੀ ਜ਼ਿੰਦਗੀ ਨਿਭਾ ਰਹੇ ਆ, ਇਹੀ ਇਹਨਾਂ ਦੀ ਰੋਜ਼ੀ ਰੋਟੀ ਆ, ਇਦਾਂ ਡੰਗ ਟਪਾ ਰਹੇ ਆ, ਠੀਕ ਆ। ਤੇ ਅਸੀਂ ਬਹੁਤ ਸਾਰੇ ਮੁਲਕਾਂ ਤੋਂ ਪਿਛਾਂ ਵੀ ਆ, ਉਹਦੀ ਕਈ ਗੱਲਾਂ ਪਿੱਛੇ ਹੈ, ਪਰ ਅਸੀਂ ਪਿਛਾਂ ਰਹਿ ਕੇ ਵੀ ਰਾਜ਼ੀ ਆ। ਉਂਝ ਹੋਣਾ ਤਾਂ ਸਾਨੂੰ ਦੂਏ ਮੁਲਕਾਂ ਦੇ ਬਰਾਬਰ ਚਾਹੀਦਾ ਸੀ, ਪਰ ਜੇ ਮੈਂ ਸੱਚੀ ਗੱਲ ਕਰਾਂ ਨਾ ਤੇ ਪਿਛਾਂ ਰਹਿਣ 'ਚ ਵੀ ਸਕੂਨ ਆ। ਮੈਂ ਤੇਰੇ ਵੱਲ ਨੂੰ ਆਨਾ, ਤੂੰ ਪਿਛਾਂ ਤੁਰਿਆ ਜਾਣਾ। ਯਾਰ ਪਿਛਾ ਰਹਿਣ ਚ ਸਕੂਨ ਆ ਨਾ। ਅੱਛਾ ਪਿਛਾਂ ਰਹਿਣ 'ਚ ਸਕੂਨ ਆ, ਠੀਕ ਹੈ। ਤੇ ਬਹੁਤਾ ਹੀ ਪਿਛਾਂ ਚਲੇ ਰਹੇ, ਬਹੁਤਾ ਪਿੱਛੇ ਰਹਿਣ 'ਚ ਵੀ ਸਕੂਨ ਨਹੀਂ। ਦੌਰ ਦੇ ਨਾਲ ਤੁਰਨਾ ਪੈਂਦਾ, ਜਿਹੜਾ ਦੌਰ ਦੇ ਨਾਲ ਤੁਰੂਗਾ ਨਹੀਂ ਉਹ ਵੀ ਪਿੱਛੇ ਰਹਿ ਜਾਊਗਾ। ਤੇ ਰੱਬ ਸਾਡੇ ਮੁਲਕ ਦੀ ਖੈਰ ਕਰੇ, ਇਦਾਂ ਮੁਲਕ ਸਾਡਾ ਬਚਿਆ ਰਵੇ ਤੇ ਤਰੱਕੀ ਵੀ ਕਰੀ ਜਾਵਾਂਗੇ। ਪਰ ਉਹਨੇ ਜਿਹੜੇ ਹਾਲ 'ਚ ਰੱਖਿਆ ਉਹਦਾ ਸ਼ੁਕਰ ਆ, ਦੁਆਵਾਂ 'ਚ ਯਾਦ ਰੱਖਿਓ ਤੇ ਇਦਾਂ ਬਸ ਇੱਕ ਦੂਜੇ ਵਾਸਤੇ ਦੁਆਵਾਂ ਤਾਂ ਕਰਦੇ ਰਹੀਏ। ਦੇਖੋ ਜੀ ਸਾਡੇ ਗੱਲਾਂ ਕਰਦੇ ਨਾ ਉਹਨੇ ਇੱਕ ਬਿੱਗਾ ਸੀ ਜਿਹਦੇ 'ਚ ਜਦੋਂ ਅਸੀਂ ਆਏ ਆ ਇੱਕ ਫੇਰਾ ਲਾਇਆ ਸੀ ਤੇ ਆਹ ਹੁਣ ਬਿੱਗਾ ਪੂਰਾ ਲੱਗਿਆ ਕਰਨ। ਇਦਾਂ ਹੀ ਜ਼ਿੰਦਗੀ ਟੱਪ ਜਾਂਦੀ ਹੈ, ਜਿਵੇਂ ਆਹ ਤੋੜ ਕੇ ਇਹਨੇ ਇੱਕ ਬਿੱਗਾ ਟਪਾ ਲਿਆ, ਕੰਮ ਉਹਦਾ ਮੁੱਕਣ ਵਾਲਾ, ਨੇੜੇ ਹੋਣ ਵਾਲਾ ਵਾ। ਬੰਦਾ ਤੁਰਿਆ ਰਵੇ ਨਾ ਤੇ ਬੰਦਾ ਪਹੁੰਚ ਹੀ ਜਾਂਦਾ। ਟਰੈਕਟਰ ਇਹਦੇ ਤੋਂ 10 ਮਿੰਟ ਪਹਿਲਾਂ ਘੇਰ ਕੇ ਚਲਾ ਜਾਊ, ਮੈਂ ਗੱਲ ਕਰਦਾ, ਇਹ ਕੋਈ 10 ਮਿੰਟ ਪਿੱਛੇ ਹੋ ਗਿਆ ਪਰ ਘੇਰੇ ਦੋਵਾਂ ਵੀ ਕੀਤੀ ਗਈ ਕੰਮ। ਸਿਆਣੇ ਕਹਿੰਦੇ ਜੀ ਟੁਰਿਆਂ ਨੂੰ ਪੱਦ ਕੋਈ ਨਹੀਂ, ਤੁਰਿਆਂ ਨੂੰ ਪੱਦ ਕੋਈ ਨਹੀਂ, ਪੱਦ ਸਕਦੇ ਆ ਸਫ਼ਰ ਨੂੰ, ਵੀ ਤੁਰੇ ਬੰਦੇ ਨੂੰ ਪੈਂਡਾ ਕੋਈ ਨਹੀਂ। ਜਦੋਂ ਤੁਰ ਪਵੇ ਨਾ, ਤੁਰੀ ਤਾਂ ਕੀੜੀ ਵੀ ਮਾਨ ਨਹੀਂ, ਤੁਰੀ ਕੀੜੀ ਜਾਂਦੀ ਵੀ ਉਹ ਵੀ, ਅੱਜ ਮੈਂ ਅੱਗੇ ਤੁਹਾਨੂੰ ਦਿਖਾਏ ਨਹੀਂ ਕੀੜੇ ਬਾਜਰਾ ਚੱਕੀ ਜਾਂਦੇ, ਉਹ ਵੀ ਆਪਣੇ ਪਹੁੰਚ ਜਾਣਗੇ ਘਰ। ਇਦਾਂ ਬਸ ਹਰ ਬੰਦਾ ਆਪਦੀ ਡਿਊਟੀ ਦੇ ਰਿਹਾ ਜੀ। ਤੇ ਮੈਂ ਇੱਕੋ ਗੱਲ ਕਰਦਾ ਵੀ ਤੁਸੀਂ ਜਿੱਥੇ ਵੀ ਸਾਨੂੰ ਬੈਠੇ ਦੇਖ ਰਹੇ ਆ, ਸਾਡੇ ਜ਼ਿਮੀਂਦਾਰ ਕਿਸਾਨ ਆ ਦਰਵੇਸ਼ਾਂ ਸਾਧੂਆਂ ਸੰਤ ਫਕੀਰਾਂ ਦੇ ਜਿਹੜਾ ਤੁਹਾਨੂੰ ਦਿਖਾਈਦਾ, ਇਹਨਾਂ ਵਾਸਤੇ ਦੁਆਵਾਂ ਕਰਿਆ ਕਰੋ ਵੀ ਰੱਬ ਇਹਨਾਂ ਨੂੰ ਇਦਾਂ ਹੀ ਹਿੰਮਤ ਦੇਈ ਰੱਖੇ, ਇਦਾਂ ਹੀ ਸਾਬਰ ਸ਼ਾਕਰ ਰੱਖੇ, ਰੱਬ ਇਹਨਾਂ ਨੂੰ ਕਿਸੇ ਦਾ ਮੁਹਤਾਜ ਨਾ ਕਰੇ, ਸਾਡੇ ਕਿਸਾਨਾਂ ਨੂੰ, ਸਾਨੂੰ। ਤੇ ਇਦਾਂ ਹੀ ਰੌਣਕ ਬਣੀ ਰਵੇ ਸਾਡੇ ਪੰਜਾਬ ਦੀ। ਤੇ ਇਹ ਅਸਲ ਪੰਜਾਬ ਜੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਜੋ ਉਹਦੇ ਵਾਸਤੇ ਦੁਆਵਾਂ 'ਚ ਯਾਦ ਰੱਖਿਓ ਜੀ। ਇੱਥੇ ਬਟਨ ਦਬਾ ਲਓ ਜੀ, ਗੱਲ ਬੜੀ ਲੰਬੀ ਹੋ ਗਈ।